ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ। ਜੀ ਆਇਆਂ ਨੂੰ। ਜੀ ਹਾਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਆਪਾਂ ਹੁਣ ਕਾਲਸ ਲਵਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਆ ਗੁਰਪ੍ਰੀਤ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਭਾਜੀ ਅਕਾਲ ਜੀ। ਮੈਨੂੰ ਦੋ ਸਵਾਲ ਆ ਭਾਜੀ, ਸੌਰੀ ਪਹਿਲੇ ਹੀ। ਜੀ ਇੱਕ ਭਾਜੀ ਮੇਰੇ ਬ੍ਰਦਰ ਦਾ ਮੈਂ ਅਪਲਾਈ ਕੀਤਾ ਹੋਇਆ ਗ੍ਰੀਨ ਕਾਰਡ ਲਈ ਅਸਾਲਮ ਕੇਸ ਦੇ ਬੇਸ ਤੇ, ਉਹਨੂੰ ਭਾਈ 1.5 ਜੀ ਸਾਲ ਹੋ ਗਿਆ, ਹਜੇ ਤੱਕ ਆਇਆ ਨਹੀਂ। ਭਾਜੀ, ਦੂਜਾ ਉਹਦੇ ਸਵਾਲ ਵਿੱਚ ਮੇਰੀ ਡਿਲੇ ਮੰਮੀ ਦਾ ਚੱਲ ਮੈਂ ਰਿਹਾ ਅਪਲਾਈ, ਸਾਲਮ ਵਾਲੇ। ਹਾਂਜੀ। ਇੱਕ ਮੇਰੀ ਮੰਮੀ ਦਾ ਅਪਲਾਈ ਕੀਤਾ ਹੋਇਆ ਮੈਂ ਸਿਟੀਜ਼ਨ ਹੋ ਕੇ, ਉਹਨੂੰ ਦਸੰਬਰ, ਉਹਨੂੰ ਕਿੰਨਾ ਟਾਈਮ ਲੱਗੂਗਾ? ਉਹ ਕਿੱਥੇ ਬਾਹਰ ਆ ਗਈ, ਯੂਐਸ ਦੇ ਵਿੱਚ ਹੀ ਹੈ? ਇਹਨੇ ਇੰਡੀਆ। ਇੰਡੀਆ, ਉਹਨਾਂ ਤੋਂ ਭਾਜੀ ਟਾਈਮ ਲੱਗ ਜਾਣਾ। ਤੁਹਾਡਾ ਨਾ ਬੈਸਟ ਜਿਹੜਾ ਸਿਨੈਰੀਓ ਹੈਗਾ ਕੀ ਹੈ, uscis.gov ਤੇ ਜਾ ਕੇ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਤੁਸੀਂ ਆਪਣਾ ਚੈੱਕ ਕਰ ਸਕਦੇ ਆ ਕਿ 130 ਨੂੰ ਹਾਂਜੀ ਉਹ ਕਿੰਨੀ ਕਰ ਦੇਰ ਲੂੰਗਾ। ਲਾਣੀ ਹੈ। ਠੀਕ ਹੈ ਜੀ। ਬ੍ਰਦਰ ਨੂੰ ਭਾਜੀ ਕਿੰਨਾ ਕੁ ਐਕਸਪੈਕਟਡ ਲੱਗ ਜਾਊਗਾ ਗ੍ਰੀਨ ਭਾਜੀ ਕਾਰਡ ਨੂੰ? ਹੁਣ ਤਾਂ ਜਿਹੜੀ ਅੱਜ ਦੀ ਡੇਟ ਦੇ ਵਿੱਚ ਤਾਂ ਜਿਹੜੇ ਸਾਲਮ ਵਾਲੇ ਆ ਨਾ 2 ਸਾਲ ਤੋਂ ਉੱਤੇ ਹੀ ਲਾ ਰਹੇ ਆ ਸਾਰਿਆਂ ਦੇ, ਤਕਰੀਬਨ ਠੀਕ ਹੈ ਔਨ ਭਾਈ, ਐਵਰੇਜ। ਧੰਨਵਾਦ ਜੀ। ਐਪਰੀਸ਼ੀਏਟ। ਤੇ ਓਕੇ ਜੀ। ਅਗਲੇ ਕਾਲਰ ਲੈਂਦੇ ਆਪਾਂ ਕੇਵਲ ਸਿੰਘ ਜੀ। ਜੀ ਮੇਰਾ ਕੁਐਸਚਨ ਹੈ ਕਿ ਮੈਂ ਆਪਣੀ ਲੜਕੀ ਦਾ ਅਪਲਾਈ ਕੀਤਾ ਹੈ 13 ਦੇ ਵਿੱਚ ਕੀਤਾ ਸੀ, ਤੇ ਜੀ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਪਹਿਲਾਂ ਉਹ ਗ੍ਰੀਨ ਕਾਰਡ ਤੇ ਬਾਅਦ ਵਿੱਚ ਮੈਂ ਐਕਡਾਊਨ ਕਰ ਦਿੱਤਾ ਸੀ ਸਿਟੀਜ਼ਨ ਹੋ ਕੇ। ਅੱਛਾ ਜੀ, ਇਹ ਦੱਸ ਦਿਆ ਕਰੋ ਮੈਰਿਡ ਆ ਅਨਮੈਰਿਡ ਆ ਨਾ, ਕੈਟੇਗਰੀ ਅਲੱਗ ਹੁੰਦੀ ਹੈ। ਹਾਂ ਮੇਰਾ ਜੀ, ਤੁਸੀਂ ਕਹਿੰਦੇ ਵੀ ਅਨਮੈਰਿਡ ਹੋਏ ਤਾਂ ਟਾਈਮ ਲੱਗਦਾ, ਤੇ ਮੈਂ ਹਾਲੇ ਤੱਕ ਮੈਰਿਜ ਨਹੀਂ ਕੀਤੀ ਉਹਦੀ। ਅਨਮੈਰਿਡ ਦੀ ਜਿਹੜੀ ਕੈਟੇਗਰੀ ਆ ਸਿਟੀਜ਼ਨ ਵਾਲੇ ਦੀ, ਉਹ 2014 ਦੀ ਚੱਲਦੀ ਆ। ਤੁਸੀਂ 13 ਚ ਕੀਤਾ? ਹਾਂਜੀ 13 'ਚ ਕੀਤਾ ਹੈ ਜੀ। ਬਸ ਇਹ ਹੈ ਕਿ ਹੁਣ ਕਿਉਂਕਿ ਅਡਲਟ ਬੱਚਾ ਵਾ, ਤੇ ਜਦੋਂ ਕੌਂਸੂਲੇਟ ਦੀ ਪ੍ਰਾਇੋਰਟੀ ਨਹੀਂ ਇਹ ਹੈਗੀ, ਉਹਨਾਂ ਨੇ ਪਹਿਲਾਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸਪਾਊਸ ਵਾਲਿਆਂ ਨੂੰ, ਫਿਆਂਸੇ ਵੀਜ਼ਾ ਵਾਲਿਆਂ ਨੂੰ, ਮਾਈਨਰ ਬੱਚਿਆਂ ਨੂੰ ਪਹਿਲ ਦੇਣੀ ਆ। ਪਰ ਤੁਹਾਡਾ ਹਾਂਜੀ ਨੰਬਰ ਰਾਈਟ ਅਰਾਊਂਡ ਉਹ ਆ ਜਦੋਂ ਇਹ ਖੁੱਲ ਗਏ। ਹਾਂਜੀ ਤੁਹਾਡਾ ਮੇਰੇ ਹਿਸਾਬ ਨਾਲ ਸਾਲ ਦੇ ਅੰਦਰ ਅੰਦਰ ਨੰਬਰ ਆ ਜਾਊਗਾ ਜਦੋਂ ਖੁੱਲ ਗਏ ਤਾਂ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਕੇਵਲ ਸਿੰਘ, ਕੁਲਵੀਰ ਸਿੰਘ ਜੀ। ਮੇਰੀ ਵਾਰੀ ਹੈ ਜੀ, ਕੁਲਵੀਰ ਸਿੰਘ। ਹਾਂਜੀ ਜੀ ਹਾਂਜੀ, ਮੈਂ ਨਾ ਜੀ ਆਪਦੇ ਮੰਮੀ ਤੇ ਡੈਡੀ ਦਾ ਅਪਲਾਈ ਕੀਤਾ ਸੀ ਸਿਟੀਜ਼ਨ ਹੋ ਕੇ I-30। ਮੈਂ ਜੀ ਕੀਤਾ ਸੀਗਾ ਜੀ ਜੂਨ 5 ਨੂੰ, ਤੇ ਮੰਮੀ ਦਾ ਤਾਂ NVC ਕੋਲੇ ਕੇਸ ਚੱਲੇ ਨੂੰ 5 ਮਹੀਨੇ ਹੋ ਗਏ ਜੀ। ਡੈਡੀ ਦਾ ਕੁਝ ਵੀ ਨਹੀਂ ਆਇਆ ਜੀ। ਤੇ ਜੇ ਆਪਾਂ ਉਹਨਾਂ ਦਾ ਸਰਵਿਸ ਸੈਂਟਰ ਟੈਕਸਸ ਆ, ਜੇ ਆਪਾਂ ਉਹਨਾਂ ਦਾ ਸਟੇਟਸ ਚੈੱਕ ਕਰਦੇ ਹਾਂ ਪ੍ਰੋਸੈਸਿੰਗ ਟਾਈਮ, ਤਾਂ ਅੱਜ ਹੁਣ ਮੈਂ ਹੁਣੀ ਚੈੱਕ ਕਰਕੇ ਹਟਿਆ, ਜੁਲਾਈ ਚੱਲ ਰਿਹਾ 14 ਦੇ 14 ਤਰੀਕ ਜੁਲਾਈ ਮਹੀਨੇ 2020 ਦੇ ਚੱਲ ਰਿਹਾ। ਆਪਣਾ 1 ਮਹੀਨਾ ਹੋ ਗਿਆ ਜਾਣੀ ਕਿ ਲੰਘਿਆ ਨੂੰ, ਉਹ ਡੈਡੀ ਦਾ ਕੁਝ ਵੀ ਨਹੀਂ ਆਇਆ ਜੀ। ਇਹਦਾ ਕੀ ਤੁਸੀਂ ਜੀ ਚੱਕਰ ਉਹਨਾਂ ਆ ਜੀ? ਆਪਾਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਕਾਲ ਉਹ ਕਰੋ ਕਾਲ ਉਹਨਾਂ ਨੂੰ ਚੱਕਦੇ ਤੇ ਨਹੀਂ ਜੀ, ਕਾਲ ਚੱਕਦੇ ਨਹੀਂ। USICS ਵਾਲੇ ਇਨਕੁਆਇਰੀ ਪਾਉਂਦੇ ਆ ਤਾਂ ਉਹ ਕਹਿ ਦਿੰਦੇ ਤੁਹਾਡਾ ਪ੍ਰੋਸੈਸਿੰਗ ਟਾਈਮ ਹਜੇ ਰਹਿੰਦਾ ਵਾ, ਪਰ ਤੁਸੀਂ ਵੇਟ ਕਰੋ। ਤੇ ਪਰ ਉਹ ਟਾਈਮ ਆਲਰੇਡੀ ਜਦੋਂ ਆਪਾਂ ਚੈੱਕ ਕਰਦੇ ਹਾਂ ਤੇ USICS ਤੇ ਜਾ ਕੇ 1 ਮਹੀਨੇ ਤੋਂ ਜ਼ਿਆਦਾ ਉੱਪਰ ਉਹ ਲੰਘ ਚੁੱਕਿਆ ਆਲਰੇਡੀ। ਨਹੀਂ, ਫੋਨ ਇਹ ਚੱਕ ਲੈਂਦੇ ਆ। ਤੁਸੀਂ ਬਸ ਜਿਹੜੇ ਆਪਣੇ ਪ੍ਰੋਮਪਟ ਵਗੈਰਾ, ਜਿਹੜਾ ਨੰਬਰ ਉਹ ਡਾਇਲ ਕਰਨ ਵਾਲਾ ਜਿਹੜੀਆਂ ਆਪਸ਼ਨਸ ਆ ਉਹਨੂੰ ਦੇਖੋ। ਫੋਨ ਤਾਂ ਇਹ ਚੱਕ ਲੈਂਦੇ ਆ, ਆਪਾਂ ਰੋਜ਼ ਹੀ ਉਹਨਾਂ ਨੂੰ ਕਰਦੇ ਆ। ਤੇ ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰਦੇ ਹੋ, ਤੁਸੀਂ ਇਹਨਾਂ ਨੂੰ ਸਿੱਧਾ ਹੀ ਕਹਿਣਾ ਕਿ ਮੇਰਾ ਕੇਸ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ, ਤੇ ਮੈਂ ਸਰਵਿਸ ਰਿਕੁਐਸਟ ਪਾਣੀ ਆ। ਤੇ ਬਸ ਇੰਨੀ ਚੀਜ਼ ਕਹਿਣੀ, ਹੋਰ ਕੋਈ ਗੱਲ ਕਰਨ ਦੀ ਲੋੜ ਨਹੀਂ। ਤੇ ਜਿਹੜੇ ਉਹ ਸਟਾਫ ਉਹਨਾਂ ਨੇ ਆਪੇ ਤੁਹਾਡੀ ਰਿਕੁਐਸਟ ਲੈ ਲੈਣੀ ਹੈ। ਧੰਨਵਾਦ ਜੀ। ਤੇ ਅਗਲੇ ਕਾਲਰ ਲੈਂਦੇ ਆਪਾਂ ਰਾਜ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜਿਹੜੇ ਤੁਸੀਂ ਦੱਸਿਆ ਸੀ ਵੀ ਬਾਇਓਮੈਟ੍ਰਿਕ ਜਿਹੜੇ ਫਿੰਗਰਪ੍ਰਿੰਟਸ ਹੁੰਦੇ ਆ, ਤੇ ਇਹ ਜੀ ਵਨ ਟਾਈਮ ਹੀ ਹੁੰਦੇ ਆ ਜੀ? ਜੀ ਕਿ ਇਹਨਾਂ ਨੂੰ ਵਨ ਟਾਈਮ ਹੀ ਹੁੰਦੇ ਆ? ਜੀ ਧੰਨਵਾਦ ਜੀ। ਤੇ ਓਕੇ ਅਗਲੇ ਠੀਕ। ਕਾਲਰ ਲੈਂਦੇ ਆਪਾਂ ਗੈਰੀ ਜੀ। ਹੈਲੋ। ਹਾਂਜੀ 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 ਭਾਜੀ, ਮੇਰਾ ਸਵਾਲ ਇਹ ਆ ਵੀ ਮੇਰਾ ਨਾ ਬੇਟਾ ਆਇਆ ਸੀ 17.5 ਸਾਲ 'ਚ ਇੰਡੀਆ ਤੋਂ, ਤੇ 17 ਸਾਲ ਏਜ ਸੀ 2014 ਦੇ ਵਿੱਚ। ਤੇ ਜੀ 15 ਦੇ ਵਿੱਚ 17.5 ਸਾਲ ਦੀ ਏਜ 'ਚ ਉਹਨੂੰ DUI ਮਿਲ ਗਈ ਸੀ। ਤੇ ਹੁਣ ਉਹਨੇ ਜੀ ਸਿਟੀਜ਼ਨ ਭਰਨਾ, ਕੋਈ ਪ੍ਰੋਬਲਮ ਆਉਂਦੀ ਕਿ ਨਹੀਂ ਇੰਨੇ ਸਾਲਾਂ ਬਾਅਦ 'ਚ? ਕਿੱਦਾਂ? ਹੁਣ ਪਿਛਲੇ 5 ਸਾਲਾਂ ਦੇ ਵਿੱਚ ਮਿਲੀ DUI ਕਿ ਉਸ ਤੋਂ ਪਹਿਲਾਂ? ਨਹੀਂ, 5 ਸਾਲ ਤੋਂ ਉੱਪਰ ਹੋ ਗਿਆ ਵਾ, 15 'ਚ ਮਿਲੀ ਸੀ। 15 ਚ ਮਿਲੀ ਸੀ, ਕੋਈ ਪ੍ਰੋਬਲਮ ਨਹੀਂ ਆਣੀ DUI ਦੀ। ਧੰਨਵਾਦ ਜੀ। ਓਕੇ, ਤੇ ਥੈਂਕ ਯੂ। ਅਗਲੇ ਕਾਲਰ ਲੈਂਦੇ ਆਪਾਂ ਮਲਕੀਤ ਜੀ। ਹੈਲੋ। ਜੀ ਹਾਂਜੀ ਹਾਂ, ਮੇਰੇ ਇੱਕ ਸਵਾਲ ਹੈ ਜਨਾਬ। ਮੈਂ ਗ੍ਰੀਨ ਕਾਰਡ ਹੋਲਡਰ ਹੈ, ਤੇ ਮੇਰੀ ਬੇਟੀ ਦੀ ਪਟੀਸ਼ਨ 2017 ਚ ਲਾਈ ਸੀ, ਤੇ ਜੀ ਦਸੰਬਰ 2020 ਦੇ ਵਿੱਚ ਉਹਦੀ ਅਪਰੂਵਲ ਲੈਟਰ ਆ ਗਈ ਸੀਗੀ। ਜੀ ਤੇ ਬਾਅਦ ਚ NVC ਵੱਲੋਂ ਬਾਅਦ ਚ ਉਹਨਾਂ ਦੀ ਇੱਕ ਈਮੇਲ ਵੀ ਆਈ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਫੀਸ ਵਗੈਰਾ ਨਹੀਂ ਮੰਗੀ, ਜਾਂ ਕੋਈ ਹੋਰ ਉਹ ਡਾਕੂਮੈਂਟਸ ਤਾਂ ਵਗੈਰਾ। ਭਾਜੀ 2015 ਚੱਲ ਰਿਹਾ, ਵੇਟ ਕਰਨਾ ਪੈਣਾ ਤੁਹਾਨੂੰ F2P। ਧੰਨਵਾਦ ਜੀ। ਠੀਕ, ਮਿਹਰਬਾਨੀ, ਥੈਂਕ ਧੰਨਵਾਦ। ਯੂ। ਓਕੇ ਜੀ। ਤੇ ਓਕੇ ਇੱਕ ਜੀ। ਵਾਰੀ ਫੇਰ ਸਰੋਤਿਆਂ ਨੂੰ ਆਪਣਾ ਸਟੂਡੀਓ ਦਾ ਟੈਲੀਫੋਨ ਨੰਬਰ ਦੱਸਦੇ ਜਾਈਏ, 408 272 5200। ਤੇ ਸਾਡੇ ਅਗਲੇ ਕਾਲਰ ਆ ਜੀ ਮਹਿੰਦਰ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਹੈ ਜੀ ਵੀਰੇ ਵੀ ਅਸੀਂ ਹੋ ਗਏ ਓਲਡ, ਬਹੁਤ 86 ਈਅਰ ਓਲਡ। ਤੇ ਹਾਂਜੀ ਮੇਰਾ ਬੱਚਾ ਦਾ ਅਪਲਾਈ ਕੀਤਾ ਗਿਆ ਸੀ, 2 ਲੜਕੇ ਨੇ, 1 ਲੜਕੀ ਵਿਆਹੇ ਹੋਏ ਨੇ। ਵੀ ਅਸੀਂ ਜੀ ਕੀ ਉਹਨਾਂ ਨੂੰ ਮੰਗਾ ਸਕਦੇ ਹਾਂ? ਹੁਣ ਪਤਾ ਨਹੀਂ
ਉਮਰ ਵੱਡੇਰੀ ਹੋ ਗਈ ਕਰਕੇ ਕਦੋਂ ਚਲੇ ਜਾਣਾ। ਨਹੀਂ, ਗ੍ਰੀਨ ਕਾਰਡ ਤਾਂ ਜੀ ਜਿਹੜਾ ਲਾਈਨ ਦੇ ਵਿੱਚ ਪੈਂਦਾ ਨਾ 2005 ਵਾਲੇ ਚੱਲਦੇ ਆ, ਉਹ ਉਸੇ ਹਿਸਾਬ ਨਾਲ ਆਣਾ। ਤੇ ਆਪਣੇ ਲੈਵਲ ਤੇ ਉਹ ਨਾ ਟੂਰਿਸਟ ਵੀਜ਼ਾ ਅਪਲਾਈ ਕਰਕੇ ਤੁਹਾਨੂੰ ਮਿਲਣ ਆ ਸਕਦੇ ਆ। ਟੂਰਿਸਟ ਵੀਜ਼ੇ ਦੀ ਪਹਿਲਾਂ ਉਹ ਟਰਾਈ ਕਰਨ, ਠੀਕ ਹੈ। ਤੇ ਟੂਰਿਸਟ ਵੀਜ਼ਾ ਜ਼ਰੂਰ ਲਵਾਓ ਤੁਸੀਂ, ਤੇ ਉਹ ਦੇਖੋ ਮਿਲਦਾ ਕਿ ਨਹੀਂ ਮਿਲਦਾ। ਧੰਨਵਾਦ ਜੀ। ਤੇ ਅਗਲੇ ਕਾਲਰ ਜੀ ਸਾਡੇ ਰੂਬੀ ਜੀ। ਹੈਲੋ ਹੈਲੋ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਐਕਚੁਅਲੀ ਹੁਣ ਜਿੱਦਾਂ ਇੰਡੀਆ ਦੇ ਹਾਲਾਤ ਚੱਲਦੇ ਪਏ ਆ ਨਾ, ਉਹਦੇ ਵਿੱਚ ਕਈ ਰਿਸ਼ਤੇਦਾਰ ਕਾਲ ਕਰਕੇ ਪੁੱਛਦੇ ਆ ਵੀ ਕੋਈ ਇਨਵੈਸਟਮੈਂਟ ਵੀਜ਼ਾ, ਕੋਈ ਕੁਝ ਜਿਹਦੇ ਨਾਲ ਫੈਮਿਲੀ ਇੱਥੇ ਆ ਸਕੇ। ਜੀ ਬਿਲਕੁਲ, ਬਿਲਕੁਲ ਇਨਵੈਸਟਮੈਂਟ ਵੀਜ਼ਾ ਹੈਗਾ, ਪਰ ਉਹਦੀ ਇਨਵੈਸਟਮੈਂਟ ਜਿਹੜੀ ਹੈਗੀ ਆ $9 ਲੱਖ ਜਾਂ 1.8 ਮਿਲੀਅਨ ਹੈ। ਤੇ ਇਹ ਪੈਸਾ ਠੀਕ ਹੈ ਕਲੀਨ ਜੀ। ਸੋਰਸਿਸ ਤੋਂ ਆਉਣਾ ਚਾਹੀਦਾ, 2 ਨੰਬਰ ਦਾ ਪੈਸਾ ਨਹੀਂ ਹੋਣਾ ਚਾਹੀਦਾ। ਤੇ ਜੇ ਠੀਕ $9 ਹੈ। ਲੱਖ ਉਹ ਇਨਵੈਸਟ ਕਰਨ ਲਈ ਤਿਆਰ ਹੈ, ਤੇ ਫਿਰ ਉਹ ਡਾਇਰੈਕਟਲੀ ਹਾਂਜੀ। ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ। ਤੇ ਬਾਕੀ ਤੇ ਉਹ ਤੁਸੀਂ ਹਾਂਜੀ। ਕਰਦੇ ਹੋ ਜੀ ਉਹ? ਜੀ ਬਿਲਕੁਲ ਕਰਦੇ। ਆਪਣੇ ਭਾਜੀ, ਜੇ ਤੁਸੀਂ ਪਿਛਲੇ ਸ਼ੋਅ ਸੁਣੋ, ਇੱਕ ਦਿਨ ਪੂਰਾ ਇਹਦੇ ਤੇ ਫੋਕਸ ਕੀਤਾ ਸੀ ਤੁਸੀਂ। ਆਪਣੇ ਪੰਜਾਬੀ ਰੇਡੀਓ USA ਦੀਆਂ ਨਾ ਪੁਰਾਣੀਆਂ YouTube ਜਾਂ Facebook ਚੈੱਕ ਕਰ ਲਿਓ। EB5 ਕਹਿੰਦੇ ਆ, ਠੀਕ ਹੈ ਭਾਜੀ। EB5 ਤੁਸੀਂ ਸਰਚ ਕਰ ਲਓ ਸਾਡਾ YouTube ਠੀਕ ਦੇ ਹੈ ਉੱਤੇ। ਭਾਜੀ, ਹਾਂਜੀ ਠੀਕ ਹੈ Okay ਭਾਜੀ, ਜੀ। ਥੈਂਕ ਯੂ ਵੈਰੀ ਮਚ। ਠੀਕ ਹੈ ਜੀ। ਓਕੇ ਜੀ। ਅਗਲੇ ਕਾਲਰ ਆ ਜੀ ਪ੍ਰਵੀਨ ਹਾਂਜੀ, ਪ੍ਰਵੀਨ ਬੋਲ ਰਿਹਾ ਜੀ। ਜੀ। ਜੀ ਅੱਛਾ ਸਰ ਜੀ, ਜਨਵਰੀ 'ਚ ਨਾ ਜਨਵਰੀ 21 ਵਿੱਚ ਐਪਲੀਕੇਸ਼ਨ ਲਗਾਈ ਸੀ ਗ੍ਰੀਨ ਕਾਰਡ ਵਾਸਤੇ ਮੇਰੇ ਕਜ਼ਨ ਨੇ, ਤੇ ਉਹ ਵੇਟਿੰਗ ਰਸੀਦ ਮਿਲ ਗਈ ਸੀ, ਤੇ ਉਹਨਾਂ ਦਾ ਵਰਕ ਪਰਮਿਟ ਸਤੰਬਰ ਐਕਸਪਾਇਰ ਹੋ ਰਿਹਾ, ਤੇ ਉਹਨਾਂ ਨੂੰ ਵਰਕ ਪਰਮਿਟ ਅਪਲਾਈ ਕਰਨਾ ਚਾਹੀਦਾ ਹੈ ਜਾਂ ਵੇਟ ਕਰਨਾ ਚਾਹੀਦਾ ਹੈ? ਗ੍ਰੀਨ ਕਾਰਡ ਕਿਹੜੇ ਬੇਸ ਤੇ ਲਗਾਇਆ ਸੀਗਾ ਉਹਨਾਂ ਨੇ? ਅਸਾਲਮ ਜੀ। ਅਸਾਲਮ ਦੇ ਬੇਸ ਤੇ ਗ੍ਰੀਨ ਕਾਰਡ ਲਗਾਇਆ ਸੀਗਾ। ਤੇ ਅਸਾਲਮ ਤਾਂ ਨਹੀਂ, ਹਾਂਜੀ ਤੁਸੀਂ ਜਿਹੜਾ ਅਸਾਲਮ ਵਾਲਾ ਵਰਕ ਪਰਮਿਟ ਆ ਉਹ ਤਾਂ ਉਹਨਾਂ ਦਾ ਹੋਣਾ ਹੀ ਆ। ਤੇ ਜਿਹੜਾ ਗ੍ਰੀਨ ਕਾਰਡ ਦੀ ਲਗਾਈ ਸੀਗੀ ਨਾ, ਉਹਦੇ ਥੱਲੇ ਵੀ ਤੁਸੀਂ ਇੱਕ C9 ਕੈਟਾਗਰੀ ਹੁੰਦੀ ਹੈ, C9 ਕੈਟਾਗਰੀ 'ਚ ਫਾਈਲ ਕਰ ਸਕਦੇ ਹੋ। ਤੇ ਤੁਸੀਂ ਬਿਲਕੁਲ ਅਪਲਾਈ ਕਰ ਦਿਓ, ਉਹਦੀ ਕੋਈ ਐਕਸਟਰਾ ਫੀਸ ਨਹੀਂ ਹੁੰਦੀ। ਜੇ ਤੁਸੀਂ ਇੱਕ ਵਾਰੀ 485 ਫਾਈਲ ਕਰ ਦਿੰਦੇ ਹੋ, ਤੇ ਉਹਦੀ ਰਸੀਦ ਦੇ ਉੱਤੇ ਤੁਸੀਂ ਬਿਨਾਂ ਕੋਈ ਸਰਕਾਰੀ ਫੀਸ ਦੇ ਵਰਕ ਪਰਮਿਟ ਫਾਈਲ ਕਰ ਸਕਦੇ ਆ। ਤੇ ਜ਼ਰੂਰ ਕਰੋ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਅਨੂਪ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ 11 ਸਾਲ ਪਹਿਲਾਂ ਪਟੀਸ਼ਨ ਲਾਈ ਸੀ 9 ਸਰਕਲ 'ਚ। ਜੀ। ਤੇ ਉਹਨਾਂ ਨੇ ਮੈਂ ਵਿਆਹ ਕੀਤਾ, ਮੇਰੇ ਬੱਚੇ ਵੀ ਇੱਥੇ ਨੇ, ਤੇ ਉਹਨਾਂ ਨੇ ਮੈਨੂੰ ਪਟੀਸ਼ਨ 'ਚ ਲਿਖਤਾ ਕਿ ਵੀ ਕੈਨਟ ਗਿਵ ਯੂ ਪਰਮਾਨੈਂਟ ਸਟੇਟਸ ਬਟ ਵੀ ਕੈਨਟ ਰਿਮੂਵ ਯੂ। ਇਹਦਾ ਕੀ ਹੋਇਆ ਜੀ ਹਿਸਾਬ ਦਾ? ਇਹ ਤੇ ਪਤਾ ਨਹੀਂ ਭਾਜੀ, ਇਹ ਤੇ ਆਰਡਰ ਦੇਖਣਾ ਪੈਣਾ ਤੁਹਾਡਾ ਕੀ ਹੈਗਾ। ਤੁਹਾਨੂੰ ਕੀ ਮਿਲਿਆ ਮਤਲਬ ਉੱਥੇ ਆਪਣਾ ਵਿਦਹੋਲਡਿੰਗ ਆਫ ਰਿਮੂਵਲ ਗ੍ਰਾਂਟ ਕੀਤੀ ਉਹਨਾਂ ਨੇ? ਹਾਂਜੀ, ਜਦੋਂ ਮੈਂ ਆਇਆ ਤੇ ਵੀਜ਼ੇ ਤੇ ਸੀ, ਕੇਸ ਲਾਤਾ ਵਿਆਹ ਦਾ। ਤੇ ਜੇ ਤੁਸੀਂ ਵੀਜ਼ੇ ਤੇ ਆਏ ਸੀਗੇ ਤੇ ਵਿਆਹ ਦਾ ਕੇਸ, ਤੁਹਾਨੂੰ ਭਾਜੀ ਆਪਣਾ ਕੇਸ ਜਿਹੜਾ ਹੈਗਾ ਨਾ ਉਹ ਰੀਓਪਨ ਕਰਾਉਣਾ ਪੈਣਾ, ਠੀਕ ਹੈ। ਹਾਂਜੀ ਬਦਲੇ ਹਾਲਾਤ ਕਰਕੇ ਇੰਡੀਆ ਦੇ ਵਿੱਚ ਤੁਹਾਨੂੰ ਰੀਓਪਨ ਕਰਕੇ ਜੱਜ ਦੇ ਮੂਹਰੇ ਜਾ ਕੇ ਆਪਣਾ ਦੁਬਾਰਾ ਅਸਾਈਲਮ ਦਾ ਕੇਸ ਰੀਪ੍ਰੈਜ਼ੈਂਟ ਕਰਕੇ, ਤੇ ਨਾਲ ਤੁਹਾਨੂੰ ਉੱਥੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨੀ ਪੈਣੀ ਹੈ ਜੱਜ ਮੂਹਰੇ। ਅੱਛਾ ਜੀ। ਧੰਨਵਾਦ ਜੀ। ਤੁਸੀਂ ਡਿਟੇਲ 'ਚ ਮੈਨੂੰ ਲੱਗਦਾ ਫਿਰ ਜੇ ਆਪਣਾ ਪਰਸਨਲ ਗੱਲਬਾਤ ਕਰਨੀ ਹੋਈ ਤੁਸੀਂ ਜ਼ਰੂਰ ਇਹਨਾਂ ਦੇ ਆਫਿਸ ਕਾਲ ਕਰ ਲਿਓ ਬਾਅਦ 'ਚ 415 909 0503 'ਤੇ। ਅਗਲੇ ਕਾਲਰ ਆਪਾਂ ਲੈਂਦੇ ਆ ਜਸਵੀਰ ਜੀ। ਇੱਕ ਮੈਂ ਛੋਟੀ ਜਿਹੀ ਚੀਜ਼ ਐਡ ਕਰੂੰਗਾ। ਹੁਣ ਜਿਹੜਾ ਮੇਰਾ ਜਵਾਬ ਹੈਗਾ ਨਾ, ਉਹ ਜਿੰਨੇ ਕੁ ਤੁਸੀਂ ਮੈਨੂੰ ਫੈਕਟ ਦੱਸਦੇ ਆ ਉਹਦੇ ਬੇਸ ਤੇ ਆ। ਤੇ ਕੋਈ ਵੀ ਜਿਹੜਾ ਰੇਡੀਓ ਤੇ ਸੁਣ ਰਿਹਾ, ਇਹ ਨਹੀਂ ਕਿ ਮੇਰੀ ਗੱਲ ਸੁਣ ਕੇ ਤੁਸੀਂ ਸਲਾਹ ਲੈ ਲੈਣੀ ਹੈ, ਕਿਉਂਕਿ ਵਿੱਚ ਕਈ ਹੋਰ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਹੋ ਸਕਦੀਆਂ। ਇਹ ਕੋਈ ਕਾਨੂੰਨੀ ਸਲਾਹ ਨਹੀਂ ਹੈਗੀ। ਇਹ ਜਿਹੜੀ ਐਡਵਾਈਸ ਹੈਗੀ ਹੈ ਲਿਮਿਟਿਡ ਆ। ਹੁਣ ਜਿਹੜੇ ਪੁੱਛਣ ਵਾਲੇ ਵੀ ਪੁੱਛਦੇ ਆ, ਪੂਰੀ ਇਨਫੋਰਮੇਸ਼ਨ ਨਹੀਂ ਦੱਸਦੇ। ਤੇ ਤੁਸੀਂ ਇਹ ਨਹੀਂ ਕਿ ਇਹਨੂੰ ਤੁਸੀਂ ਆਪਣੇ ਕੇਸ ਨਾਲ ਰਿਲੇਟ ਕਰ ਲੈਣਾ। ਤੁਸੀਂ ਹਮੇਸ਼ਾ ਕਿਸੇ ਨਾ ਕਿਸੇ ਅਟਰਨੀ ਦੇ ਨਾਲ ਗੱਲ ਕਰਕੇ ਹੀ ਫੈਸਲਾ ਲੈਣਾ ਵਾ। ਧੰਨਵਾਦ। ਜਸਵੀਰ ਜੀ। ਹਾਂਜੀ ਬਾਈ ਜੀ, ਮੇਰਾ ਡੈਡੀ ਨਾ ਇੰਡੀਆ ਗਏ ਹੋਏ ਆ, ਗ੍ਰੀਨ ਕਾਰਡ 2 ਸਾਲ ਦਾ ਲੈ ਕੇ ਵੀਜ਼ਾ। ਉਹਨਾਂ ਦੇ 4 ਮਹੀਨੇ ਰਹਿੰਦੇ, ਤੇ ਮੈਂ ਮੰਗਦਾ ਹੋਰ ਵੱਧ ਸਕਦੀ ਹੈ ਡੇਟ 2 ਸਾਲ ਦੀ ਆਪਣੀ ਇੱਥੋਂ ਉੱਥੇ ਬੈਠਿਆਂ ਦੀ? ਉਹ ਉੱਥੋਂ ਬੈਠੇ ਬੈਠੇ ਨਹੀਂ ਵੱਧਦੀ, ਉਹਦੇ ਲਈ ਤੁਹਾਨੂੰ ਇੱਥੇ ਆ ਕੇ ਫਾਈਲ ਕਰਨਾ ਪੈਂਦਾ ਵਾ ਰੀਐਂਟਰੀ ਪਰਮਿਟ। ਧੰਨਵਾਦ ਸੋ ਜੀ। ਇੱਥੇ ਆਉਣਾ ਜ਼ਰੂਰੀ ਹੈ। ਧੰਨਵਾਦ। ਤੇ ਉਹਦੇ ਨਾਲ ਮੈਂ ਤੁਹਾਨੂੰ ਇੱਕ ਇਹ ਚੀਜ਼ ਦੱਸ ਦਿੰਦਾ ਕਿ ਹੁਣ ਆ ਜਾਣੋ, ਕਿਉਂਕਿ ਜੇ ਰੀਐਂਟਰੀ ਪਰਮਿਟ ਐਕਸਪਾਇਰ ਹੋ ਗਿਆ ਨਾ, ਉਹਨਾਂ ਨੇ ਵਾਪਸ ਬਹੁਤ ਪ੍ਰੋਬਲਮਾਂ ਕਰਦੇ ਆ ਬਾਰਡਰ ਤੇ ਜਦੋਂ ਤੁਸੀਂ ਆਉਂਦੇ ਹੋ। ਤੇ ਇੱਕ ਵਾਰੀ ਗੇੜਾ ਮਾਰ ਜਾਣ, ਰੀਐਂਟਰੀ ਪਰਮਿਟ ਅਪਲਾਈ ਕਰਕੇ ਫਿਰ ਚੱਲ ਜਾਣ, ਭਾਵੇਂ ਕਲੈਕਟ ਉੱਥੋਂ ਕਰ ਸਕਦੇ ਆ ਐਮਬੈਸੀ ਤੋਂ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਕੁਲਦੀਪ ਜੀ। ਦੇ 4 ਮਹੀਨੇ ਰਹਿੰਦੇ, ਤੇ ਮੈਂ ਮੰਗਦਾ ਹੋਰ ਵੱਧ ਕੁਲਦੀਪ ਜੀ। ਹੈਲੋ ਜੀ ਬੇਟਾ, ਮੈਂ ਪੁੱਛਦੀ ਹਾਂ ਗੁੱਡੀ ਕੁਮਾਰੀ ਆ, ਉਹਦਾ ਮੈਂ ਅਪਲਾਈ ਕਰਿਆ, ਕੈ ਸਾਲ ਲੱਗ ਜਾਣਗੇ? ਕਦੋਂ ਅਪਲਾਈ ਕੀਤਾ ਸੀ?
ਡੂਢ ਕੁ ਸਾਲ ਹੋ ਗਿਆ। ਇੱਕ ਆਪਣਾ ਰੇਡੀਓ ਬੰਦ ਕਰਿਓ, ਪਿੱਛੋਂ ਆਵਾਜ਼ ਆ ਰੇਡੀਓ ਰਹੀ ਬੰਦ ਬਹੁਤ ਕਰੋ ਜੀ। ਬਹੁਤ ਪ੍ਰੋਬਲਮ ਕਰਦੇ ਆ ਜਦੋਂ ਤੁਸੀਂ ਆਉਂਦੇ ਹੋ ਤੇ ਹਾਂਜੀ ਹਾਂਜੀ ਦੱਸੋ ਜੀ, ਸਵਾਲ ਪੁੱਛੋ। ਗੁੱਡੀ ਹੈ ਜੀ ਕੁਮਾਰੀ, ਉਹਦਾ 1.5 ਕੁ ਸਾਲ ਹੋ ਗਿਆ ਮੈਂ ਅਪਲਾਈ ਕਰਿਆ, ਹੁਣ ਉਹਨੂੰ ਕਿੰਨਾ ਟਾਈਮ ਲੱਗ ਜਾਊਗਾ? ਤੁਸੀਂ ਸਿਟੀਜ਼ਨ? ਹਾਂ ਸਿਟੀਜ਼ਨ ਨੂੰ। ਉਹਨੂੰ ਲੱਗਣਾ ਜੀ 2014 ਵਾਲੇ ਉਹ ਕਰ ਰਹੇ ਆ ਤੇ ਤੁਹਾਨੂੰ 1.5 ਸਾਲ ਹੋਇਆ, ਤੁਹਾਨੂੰ ਘੱਟੋ ਘੱਟ ਲੱਗੂਗੇ 7 ਸਾਲ ਹੋਰ। ਧੰਨਵਾਦ ਜੀ। ਕੁਮਾਰੀ ਦੇ ਜੀ ਜੇ ਉਹਦੀ ਸ਼ਾਦੀ ਕਰਦੀ ਹੈ ਹੁਣ? ਸ਼ਾਦੀ ਕਰ ਦੋਗੇ ਤੇ ਫਿਰ ਉਹਦੇ ਲੱਗਣੇ ਆ 8, ਤੁਹਾਡੇ ਫਿਰ ਲੱਗਣੇ ਆ 12 ਕੁ ਸਾਲ ਹੋਰ। ਓਕੇ ਥੈਂਕ ਯੂ। ਭਾਜੀ ਓਕੇ ਅਗਲੇ ਸਾਡੇ ਕਾਲਰ ਆ ਸਤਿੰਦਰਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਸੀਗਾ ਵੀ ਮੇਰੀ ਨੂੰਹ ਹੈਗੀ ਸਿਟੀਜ਼ਨ ਤੇ ਉਹਨੇ ਆਪਣੇ ਮੰਮੀ ਡੈਡੀ ਦਾ ਤੇ ਬ੍ਰਦਰ ਦਾ ਫਾਈਲ ਕਰਨਾ ਸੀ, ਹੈ ਨਾ ਜੀ। ਤੇ ਬ੍ਰਦਰ ਹੈਗਾ 29 ਸਾਲਾਂ ਜੀ। ਵੀ ਉਹ ਇਕੱਠਾ ਅਪਲਾਈ ਕਰ ਜਾਂ ਵੱਖਰਾ ਵੱਖਰਾ? ਨਹੀਂ, ਵੱਖਰਾ ਕਰਨਾ ਪੈਣਾ, ਉਹ ਤਾਂ ਚਾਈਲਡ ਨਹੀਂ ਹੋਣਾ ਹੈਗਾ, ਉਹਨੂੰ F4 ਕੈਟੇਗਰੀ ਥੱਲੇ ਕਰਨਾ ਪੈਣਾ। ਤੇ ਜਿਹੜੇ ਮੰਮੀ ਡੈਡੀ ਉਹਦੇ ਆ ਉਹ ਤੇ ਆ ਜਾਣੇ 2 ਸਾਲ ਦੇ ਅੰਦਰ ਅੰਦਰ, ਤੇ ਜਿਹੜਾ ਉਹਦਾ ਬ੍ਰਦਰ ਆ ਉਹਨੂੰ ਲੱਗਣੇ 16 ਸਾਲ। ਧੰਨਵਾਦ ਜੀ। ਓਕੇ ਥੈਂਕ ਯੂ ਜੀ। ਅਗਲੇ ਕਾਲਰ ਸਾਡੇ ਹਰਜੀਤ ਹੈਲੋ ਜੀ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀ ਕਿ ਇਹ ਡਿਫਰੈਂਟ ਕੁਐਸਚਨ ਹੈਗਾ, ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਨਹੀਂ ਹੈਗਾ। ਇਹ ਸੀ ਕਿ ਜੇ ਕੋਈ ਲਾਇਰ ਆ ਉਹ ਆਪਾਂ ਨੂੰ ਜਿੱਦਾਂ ਕਾਫੀ ਤੰਗ ਕਰਦਾ, ਆਪਣਾ ਕੇਸ ਲੈ ਲੈਂਦਾ ਆ ਤੇ ਗਾਹਾਂ ਆਪਣੇ ਪ੍ਰੋਸੀਡ ਨਹੀਂ ਕਰਦਾ, ਪੇਪਰਸ ਫਾਰਵਰਡ ਨਹੀਂ ਕਰਦਾ ਟੂ ਦ ਰਾਈਟ ਅਥਾਰਟੀ ਜਿੱਥੇ ਜਾਣੇ ਹੁੰਦੇ ਪੇਪਰਸ, ਤੇ ਉਸ ਅਟਾਰਨੀ ਤੇ ਜੇ ਆਪਾਂ ਕੋਈ ਲੀਗਲ ਐਕਸ਼ਨ ਲੈਣਾ ਹੋਵੇ, ਉਹਦੇ ਖਿਲਾਫ ਕੋਈ ਕੇਸ ਕਰਨਾ ਹੋਵੇ ਅਟਾਰਨੀ ਤੇ ਕਿੰਨੇ ਸਾਲਾਂ ਦਾ ਪੀਰੀਅਡ ਹੁੰਦਾ ਆਪਣੇ ਕੋਲ? ਐਸ ਸੱਚ ਕੋਈ ਲਿਮਿਟੇਸ਼ਨ ਨਹੀਂ ਹੈਗੀ, ਪਰ ਹੁਣ ਤੁਸੀਂ ਕੇਸ ਤਾਂ ਨਹੀਂ ਅਟਰਨੀ ਦੇ ਉੱਤੇ ਕਰ ਸਕਦੇ। ਇਹ ਤਾਂ ਜਿੱਦਾਂ ਹੁਣ ਕੋਈ ਪਲੰਬਰ ਆਇਆ, ਉਹਨੇ ਆ ਕੇ ਤੁਹਾਡੀ ਸਹੀ ਰਿਪੇਅਰ ਨਹੀਂ ਕੀਤੀ ਤੇ ਤੁਸੀਂ ਉੱਤੇ ਰਿਵਿਊ ਪਾ ਸਕਦੇ ਆ ਉਹਦਾ, ਅਟਰਨੀ ਦਾ ਤੁਸੀਂ ਬਾਰ ਨੂੰ ਕੰਪਲੇਂਟ ਕਰ ਸਕਦੇ ਹੋ। ਪਰ ਜਿਹੜੀ ਬਾਰ ਹੈਗੀ ਹੈ ਉਹ ਵੀ ਕੋਈ ਇੱਦਾਂ ਨਹੀਂ ਕਿ ਉਹਨਾਂ ਨੇ ਅਟਰਨੀ ਤੇ ਤੁਸੀਂ ਕਹਿਤਾ ਤੇ ਉਹਨਾਂ ਨੇ ਐਕਸ਼ਨ ਲੈ ਲੈਣਾ। ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਕਿ ਤੁਹਾਡਾ ਕੀ ਕੰਟਰੈਕਟ ਹੋਇਆ ਸੀਗਾ, ਕੀ ਐਗਰੀਮੈਂਟ ਹੋਈ ਸੀਗੀ ਤੇ ਕੀ ਅਟਰਨੀ ਨੇ ਸਰਵਿਸ ਪ੍ਰੋਵਾਈਡ ਕੀਤੀ। ਸੋ ਪਹਿਲਾਂ ਵੀ ਆਪਾਂ ਕਈ ਵਾਰੀ ਦੱਸਿਆ ਕਿ ਜੇ ਅਟਰਨੀ ਦੀ ਮਾੜੀ ਸਰਵਿਸ ਕਰਕੇ ਬਾਰ ਉਹਦੇ ਉੱਤੇ ਐਕਸ਼ਨ ਨਹੀਂ ਲੈਂਦੀ। ਜੇ ਤੁਸੀਂ ਮਾੜਾ ਬੰਦਾ ਲੱਭੋਗੇ, ਮਾੜਾ ਕਾਰੀਗਰ ਲੱਭੋਗੇ, ਉੱਤੇ ਬਾਰ ਐਕਸ਼ਨ ਨਹੀਂ ਲੈਂਦੀ। ਬਾਰ ਉਦੋਂ ਐਕਸ਼ਨ ਲੈਂਦੀ ਹੈ ਜਦੋਂ ਅਟਰਨੀ ਨੇ ਕੁਝ ਕਰਨਾ ਸੀਗਾ, ਉਹਨੇ ਉਹ ਕੀਤਾ ਨਹੀਂ, ਹੈ ਨਾ, ਜਿੱਦਾਂ ਡੈਡਲਾਈਨ ਮਿਸ ਕਰਤੀ, ਫਾਈਲਿੰਗ ਨਹੀਂ ਕੀਤੀ, ਪੇਪਰ ਨਹੀਂ ਕੀਤਾ। ਸੋ ਜੇ ਤੁਹਾਨੂੰ ਉਹਦੇ ਕਰਕੇ ਕੋਈ ਲਾਸ ਹੋਇਆ, ਤੁਸੀਂ ਬਾਰ ਨੂੰ ਅਪਰੋਚ ਕਰ ਸਕਦੇ ਹੋ। ਬਾਰ ਨੂੰ ਤੁਸੀਂ ਆਪਣਾ ਕਲੇਮ ਦੱਸ ਸਕਦੇ ਹੋ ਤੇ ਫਿਰ ਬਾਰ ਨੇ ਵੀ ਅਟਰਨੀ ਤੋਂ ਪੁੱਛਣਾ ਕਿ ਤੇਰੀ ਸਾਈਡ ਦੀ ਕੀ ਸਟੋਰੀ ਹੈ। ਤੇ ਜੇ ਬਾਰ ਨੂੰ ਲੱਗਿਆ ਕਿ ਵਾਕਈ ਅਟਰਨੀ ਨੇ ਕੋਈ ਗ੍ਰੋਸ ਮਿਸਕੰਡਕਟ ਕੀਤਾ ਤੇ ਫਿਰ ਉਹ ਐਕਸ਼ਨ ਲਊਗੀ, ਨਹੀਂ ਤਾਂ ਉਹ ਨਹੀਂ ਲਊਗੀ। ਜਿਹੜੀ ਬਾਰ ਐਸੋਸੀਏਸ਼ਨ ਹੁੰਦੀ ਹੈ? ਹਾਂਜੀ ਜੀ। ਐਂਡ ਕੋਈ ਟਾਈਮ ਲਿਮਿਟ ਨਹੀਂ ਅਟਰਨੀ ਦੇ? ਤੁਹਾਨੂੰ ਕੰਪਲੇਂਟ ਕਰਨ ਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈਗਾ। ਓਕੇ ਧੰਨਵਾਦ ਜੀ। ਥੈਂਕ ਯੂ ਜੀ। ਅਗਲੇ ਕਾਲਰ ਆ ਦਰਸ਼ਨ ਸਿੰਘ ਜੀ। ਹਾਂਜੀ, ਮੇਰਾ ਕੁਐਸਚਨ ਹੈ ਕਿ ਇੰਡੀਆ ਇਹ ਇਨਵੈਸਟਮੈਂਟ ਕਰ ਸਕਦਾ ਇੱਥੇ 9 ਲੱਖ ਲਾ ਕੇ? ਬਿਲਕੁਲ ਕਰ ਸਕਦਾ ਜੀ। ਮੈਂ ਇੱਕ ਵਾਰ ਵੀ ਕਹਿ ਰਿਹਾ ਡੀਲ ਜਿੱਥੇ ਬਣੀ ਹੋ। ਹਾਂਜੀ, ਵੀ ਇੰਡੀਆ ਵਾਲੇ ਕਰ ਨਹੀਂ ਸਕਦੇ, ਪਹਿਲਾਂ ਚੀਜ਼ ਪਿੱਛੇ ਜੇ ਕਿਹਾ ਸੀ। ਨਹੀਂ, ਕੱਚਾ ਬੰਦਾ ਨਹੀਂ ਇਨਵੈਸਟਮੈਂਟ ਕਰ ਸਕਦਾ। ਇਹ ਕਿਹਾ ਸੀਗਾ ਇੰਡੀਆ ਵਾਲਾ 2 ਵੀਜ਼ੇ ਦੱਸੇ ਸੀਗੇ। ਇੱਕ ਦੱਸਿਆ ਸੀਗਾ ਤੁਹਾਨੂੰ E2 ਜਿਹਦੇ ਵਿੱਚ 9 ਲੱਖ ਦੀ ਕੋਈ ਲਿਮਿਟ ਨਹੀਂ। ਜਿਹੜੇ ਯੂਰਪੀਅਨ ਕੰਟਰੀਆਂ ਵਾਲੇ, ਕੈਨੇਡੀਅਨ ਉਹ ਜਿਹੜੇ ਕਰਦੇ ਆ E2 ਆ। ਹੁਣ ਤੁਸੀਂ ਆਨਸਰ ਸੁਣਿਓ ਧਿਆਨ ਨਾਲ। ਓਕੇ। ਹਾਂਜੀ, ਉਹ ਜਿਹੜਾ E2 ਆ ਵੀਜ਼ਾ, ਉਹ ਜਿਹੜਾ ਇੰਡੀਆ ਵਾਲਾ ਨਹੀਂ ਕਰ ਸਕਦਾ। E2 ਵੀਜ਼ਾ ਜਿਹੜਾ ਗ੍ਰੀਨ ਕਾਰਡ ਹੈਗਾ 9 ਲੱਖ ਜਾਂ 1.8 ਮਿਲੀਅਨ ਵਾਲਾ, ਉਹ ਸਾਰੇ ਹੀ ਕਰ ਸਕਦੇ, ਇੰਡੀਆ ਵਾਲਾ ਵੀ ਕਰ ਸਕਦਾ। ਠੀਕ ਹੈ ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈਗੇ ਹਰਜਿੰਦਰ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਯੂ ਵੀਜ਼ੇ ਬਾਰੇ ਪੁੱਛਣਾ ਆ। ਮੈਂ 18 ਚ ਅਪਲਾਈ ਕੀਤਾ ਸੀ ਤੇ ਉਹ ਕਦੋਂ ਤੱਕ ਆਸ ਆ ਆਉਣ ਦੀ? ਤੇ ਜੇ ਮੈਨੂੰ ਯੂ ਵੀਜ਼ਾ ਆ ਜਾਂਦਾ ਹੈ ਤੇ ਕੀ ਮੈਂ ਉੱਥੇ ਇੰਡੀਆ ਵਗੈਰਾ ਆ ਜਾ ਸਕਦਾ ਗ੍ਰੀਨ ਕਾਰਡ ਤੋਂ ਪਹਿਲਾਂ ਜਾਂ ਨਹੀਂ? ਤੁਹਾਨੂੰ ਭਾਜੀ ਪਹਿਲਾਂ ਤਾਂ ਇਹ ਜ਼ਰੂਰ ਦੇਖ ਲਿਓ ਕਿ ਤੁਹਾਡੇ ਵਕੀਲ ਨੇ ਐਡਵਾਂਸ ਇੱਕ ਫਾਰਮ 192 ਹੁੰਦਾ, ਉਹ ਫਾਈਲ ਕੀਤਾ ਜਾਂ ਨਹੀਂ ਕੀਤਾ। ਜੇ ਨਹੀਂ ਕੀਤਾ ਤੇ ਤੁਹਾਡਾ ਯੂ ਵੀਜ਼ਾ ਕੱਚੇ ਬੰਦੇ ਦਾ ਡਿਨਾਈ ਕਰ ਰਹੇ ਆ। ਤੇ ਉਹ ਜਿਹੜਾ 192 ਹੁੰਦਾ, ਉਹ ਪਰਮਿਸ਼ਨ ਦੇ ਦਿੰਦਾ ਬੰਦੇ ਨੂੰ ਆਉਣ ਜਾਣ ਦੀ। ਪਰ ਤੁਹਾਡੇ ਜੇ ਹੋਰ ਵੀ ਅਸਾਈਲਮ ਜੇ ਤੁਸੀਂ ਕੁਝ ਵੀ ਫਾਈਲ ਕੀਤਾ, ਤੁਹਾਨੂੰ ਦੇਖਣਾ ਪੈਣਾ ਇਹਦਾ, ਤੇ ਆਉਣ ਦੀ ਕੋਈ ਗਰੰਟੀ ਨਹੀਂ ਐਸ ਸੱਚ ਹੁੰਦੀ। ਸੋ ਮੇਰੇ ਹਿਸਾਬ ਨਾਲ ਤੁਸੀਂ ਜੇ ਯੂ ਵੀਜ਼ਾ ਤੁਹਾਡਾ ਇੱਕ ਵਾਰੀ ਆ ਜਾਂਦਾ, ਗ੍ਰੀਨ ਕਾਰਡ ਲੈ ਕੇ ਜਾਇਓ।
ਤੇ ਪਰ ਸਰ ਟੂ ਆਨਸਰ ਜਿੱਦਾਂ ਯਰ ਵੀ ਕੁਐਸਚਨ ਆਪਣਾ ਤੁਸੀਂ ਆ ਕੱਚੇ ਜਾ ਬੰਦੇ ਸਕਦੇ ਦੇ ਹੋ ਤੇ ਕਿੱਦਾਂ 90 ਤੁਸੀਂ ਦਿਨ ਕਹਿੰਦੇ ਤੋਂ ਵੱਧ। ਹਾਂਜੀ ਜਿੱਦਾਂ ਜੇ ਅਸਾਈਲਮ ਵਾਲਾ ਆ ਬੰਦਾ ਉਹਦੇ ਡਿਨਾਈ ਕਰ ਰਿਹਾ ਯੂ ਵੀਜ਼ਾ ਜੀ? ਨਹੀਂ ਡਿਨਾਈ ਨਹੀਂ ਕਰ ਰਹੇ। ਅਸਾਈਲਮ ਵਾਲੇ ਬੰਦੇ ਨੂੰ ਜਿਹੜਾ 2 ਨੰਬਰ 'ਚ ਬੰਦਾ ਆਇਆ ਉਹਨੂੰ ਇੱਕ ਫਾਰਮ ਹੁੰਦਾ 192 I-192 ਤੇ ਆਪਾਂ ਇਹ ਦੇਖ ਰਹੇ ਹਾਂ ਜਿੱਦਾਂ ਨਹੀਂ ਕਿ ਕਿਸੇ ਦੇ ਮੈਂ ਫਿੰਗਰ 2 ਨੰਬਰ ਤੇ ਨਹੀਂ, ਮੈਂ ਮਤਲਬ ਵੀਜ਼ੇ ਤੇ ਆਇਆ ਸੀ ਜੀ। ਹਾਂਜੀ ਨਹੀਂ ਫਿਰ ਤੁਸੀਂ 192 ਤੋਂ ਬਿਨਾਂ ਤਾਂ ਨਹੀਂ, ਤੁਸੀਂ 192 ਲੈ ਕੇ ਤੇ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਜਾ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡਾ ਟੈਲੀਫੋਨ ਨੰਬਰ ਹੈਗਾ 408 272 5200 4082725200 ਤੇ ਤੁਸੀਂ ਰਾਈਟ ਨਾਓ ਜਿਹੜਾ ਲਾਈਵ ਪ੍ਰੋਗਰਾਮ ਚੱਲ ਰਿਹਾ ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕਾਲ ਕਰ ਸਕਦੇ ਹੋ। ਜੇ ਟਰਕੀਆਣਾ ਉਹਨਾਂ ਤੋਂ ਆਪਣਾ ਜਿਹੜਾ ਕੋਈ ਵੀ ਕੁਐਸਚਨ ਜਿਹੜਾ ਪੁੱਛ ਸਕਦੇ ਹੋ ਡਿਟੇਲ ਦੇ ਵਿੱਚ। ਜੇ ਤੁਸੀਂ ਆਪਣਾ ਪਰਸਨਲ ਕੋਈ ਆਪਣੇ ਮੈਟਰ ਦੇ ਬਾਰੇ ਗੱਲਬਾਤ ਕਰਨੀ ਆ ਤੇ ਉਹਨਾਂ ਦਾ ਆਫਿਸ ਦਾ ਨੰਬਰ 415 909 0503 ਆ ਜੀ। ਹੁਣ ਆਪਾਂ ਅਗਲੇ ਕਾਲਰ ਲੈਂਦੇ ਆ ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵਕੀਲ ਸਾਹਿਬ ਜੀ, ਮੈਂ ਇੱਕ ਸਾਡੀ ਮਾਤਾ ਜੀ ਦਾ ਉਹਨਾਂ ਦਾ ਰੀਐਂਟਰੀ ਪਰਮਿਟ ਅਪਲਾਈ ਕੀਤਾ ਸੀਗਾ ਜੀ। ਇੱਕ ਵਾਰੀ ਉਹ ਲੈ ਕੇ ਚਲੇ ਗਏ ਸੀ, ਹੁਣ ਸੈਕਿੰਡ ਟਾਈਮ ਕੀਤਾ ਜੀ ਤੇ ਸਾਲ ਇੱਥੇ ਹੋ ਗਿਆ ਰਹਿੰਦੇ ਨੂੰ, ਤੇ 5-6 ਮਹੀਨੇ ਹੋ ਗਏ ਜੀ। ਉਹ ਪੈਸੇ ਵੀ ਨਹੀਂ ਚੱਕ ਲਏ ਸੀ ਤਾਂ ਪਰ ਕੋਈ ਉਹਦਾ ਜਵਾਬ ਨਹੀਂ। ਰੀ ਐਂਟਰੀ ਪਰਮਿਟ ਭਾਜੀ ਤੁਹਾਨੂੰ ਤੁਸੀਂ ਰੀ ਐਂਟਰੀ ਪਰਮਿਟ ਫਿੰਗਰਪ੍ਰਿੰਟ ਹੋ ਗਿਆ ਉਹਨਾਂ ਦੇ? ਨਹੀਂ ਫਿੰਗਰਪ੍ਰਿੰਟ ਨਹੀਂ, ਕੁਛ ਵੀ ਨਹੀਂ ਹੋਇਆ ਜੀ। ਪੈਸੇ ਲੈ 5-6 ਤੁਸੀਂ ਮਹੀਨੇ ਇਦਾਂ ਹੋ ਗਏ। ਕਰੋ, ਤੁਸੀਂ ਉਹਨਾਂ ਨੂੰ ਨਾ ਫਿੰਗਰਪ੍ਰਿੰਟ ਕਰਾ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰਕੇ ਜਿਹੜਾ ਰੀ ਐਂਟਰੀ ਪਰਮਿਟ ਹੁੰਦਾ ਨਾ ਉਹਦੇ ਵਿੱਚ ਰਿਕੁਆਇਰਮੈਂਟ ਇਹ ਨਹੀਂ ਹੁੰਦੀ ਕਿ ਤੁਸੀਂ ਇੱਥੇ ਰਹਿਣਾ ਵਾ। ਗ੍ਰੀਨ ਕਾਰਡ ਵਾਲੇ ਨੂੰ ਗ੍ਰੀਨ ਕਾਰਡ ਆ ਨਾ ਉਹਨਾਂ ਦੇ ਕੋਲ? ਹਾਂਜੀ ਹਾਂਜੀ, ਉਹ ਇੰਡੀਆ ਜਾ ਸਕਦੇ ਆ, ਤੁਸੀਂ ਉੱਥੇ ਉਹਨਾਂ ਨੂੰ ਭੇਜ ਸਕਦੇ ਆ ਡਾਕ ਰਾਹੀਂ। ਨਹੀਂ ਉਹ ਜਿਹੜੇ ਫਿੰਗਰਪ੍ਰਿੰਟ ਅਸੀਂ ਆਪ ਕਰਾ ਸਕਦੇ ਜੀ? ਤੁਸੀਂ ਰਿਕੁਐਸਟ ਕਰ ਲਓ ਉਹਨਾਂ ਨੂੰ ਕਿ ਫਿੰਗਰਪ੍ਰਿੰਟ ਸਾਡੇ ਹੋਏ ਨਹੀਂ ਜਾਂ ਪੁਰਾਣੇ ਵਾਲੇ ਅਪਲਾਈ ਕਰ ਦੋਗੇ। ਜਦੋਂ ਫਿੰਗਰਪ੍ਰਿੰਟ ਹੋ ਜਾਂਦੇ ਉਸ ਤੋਂ ਬਾਅਦ ਉਹ ਜਾ ਸਕਦੇ ਆ। ਉਹਨਾਂ ਨੂੰ ਪੂਰਾ ਜਿਹੜਾ ਰੀ ਐਂਟਰੀ ਪਰਮਿਟ ਦਾ ਤਦ ਤੱਕ ਵੇਟ ਕਰਨ ਦੀ ਲੋੜ ਨਹੀਂ ਹੈ ਨਾ। ਤੇ ਬਾਕੀ ਜਿੱਦਾਂ 6 ਮਹੀਨੇ ਤੇ ਸਾਲ ਵਾਲੀ ਜਿਹੜੀ ਡੈਡਲਾਈਨ ਜਿਹੜੀ ਹੁੰਦੀ ਹੈ ਗ੍ਰੀਨ ਕਾਰਡ ਵਾਲੀ, ਉਹਦਾ ਤੁਸੀਂ ਖਿਆਲ ਰੱਖਣਾ। ਠੀਕ ਹੈ ਜੀ, ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਪਲੀਜ਼ ਇੱਕ ਕੁਐਸਚਨ ਪੁੱਛੋ ਤੇ ਸਤਿ ਸ੍ਰੀ ਅਕਾਲ ਕਰਨ ਦੀ ਕੋਈ ਜ਼ਰੂਰਤ ਨਹੀਂ, ਆਪਾਂ ਇੱਕੋ ਵਾਰੀ ਸਾਰਿਆਂ ਨੂੰ ਕਰ ਲਈ ਆ। ਸੋ ਸਾਡਾ ਇਹ ਜਿਹੜਾ ਪਲੇਟਫਾਰਮ ਆ ਇਹ ਪ੍ਰੋਵਾਈਡ ਕਰਨ ਦਾ ਇੱਕੋ ਮਕਸਦ ਆ, ਸੋ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਵੱਧ ਤੋਂ ਵੱਧ ਜਿਹੜਾ ਆ ਉਹ ਆਪਣਾ ਕੁਐਸਚਨ ਪੁੱਛ ਸਕਣ। ਅਗਲੇ ਕਾਲਰ ਆ ਨਰਿੰਦਰ ਜੀ। ਹੈਲੋ ਜੀ। ਭਾਈ ਕੇਸ ਨਾ ਮੇਰਾ ਡਿਨਾਈ ਹੋ ਗਿਆ ਸੀਗਾ, ਸੋ ਮੋਸ਼ਨ ਟੂ ਰੀਓਪਨ ਵੀ ਪਾਇਆ ਹੋਇਆ ਤੇ ਅਪੀਲ ਵੀ ਲਾਈ ਹੋਈ ਆ। ਬਰੀਫਿੰਗ ਵੀ ਨਹੀਂ ਹਜੇ ਤੱਕ ਆਈ, 7-8 ਮਹੀਨੇ ਹੋ ਗਏ ਆ। ਤੇ ਜਿਹੜਾ ਮੋਸ਼ਨ ਟੂ ਰੀਓਪਨ ਪਾਉਣੇ ਉਹਦਾ ਕੀ ਪ੍ਰੋਸੈਸ ਆ ਤੇ ਕੀ ਉਹਦਾ ਡਿਸੀਜਨ ਆ ਸਕਦਾ ਜੀ? ਮੋਸ਼ਨ ਟੂ ਰੀਓਪਨ ਤੁਸੀਂ ਕੇਸ ਗਰਾਊਂਡ ਦੇ ਉੱਤੇ ਪਾਇਆ ਸੀਗਾ? ਹਾਂਜੀ, ਜੋ ਇੰਡੀਆ ਦੇ ਵਿੱਚ ਹਾਲਾਤ ਦੇ ਕਿਸਾਨਾਂ ਨਾਲ ਮੋਸ਼ਨ ਟੂ ਰੀਓਪਨ ਦਾ ਕੋਈ ਟਾਈਮਲਾਈਨ ਨਹੀਂ ਐਸਾ ਹੈਗਾ। ਬੋਰਡ ਆਫ ਇਮੀਗ੍ਰੇਸ਼ਨ ਐਨੀਵੇਅਰ ਬਿਟਵੀਨ 1 ਸਾਲ ਤੋਂ ਲੈ ਕੇ 3-4 ਸਾਲ ਤੱਕ ਲੱਗ ਸਕਦੇ ਆ। ਅੱਛਾ ਜੀ, ਬਰੀਫਿੰਗ ਦਾ ਕਿੰਨਾ ਟਾਈਮ ਲੱਗਦਾ ਜੀ? ਡਿਪੈਂਡ ਕਰਦਾ ਭਾਜੀ ਕਿੱਦਾਂ ਬਰੀਫਿੰਗ ਸ਼ੈਡਿਊਲ ਸੈੱਟ ਹੁੰਦਾ ਨਾ। ਓਕੇ ਜੀ, ਧੰਨਵਾਦ ਜੀ। ਹਾਂ ਮਤਲਬ 1 ਤੋਂ 3 ਸਾਲ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਮੈਂ ਕਿਹਾ ਜਦੋਂ ਉਹਨਾਂ ਦਾ ਬੈਕਲੌਗ ਕਾਫੀ ਜ਼ਿਆਦਾ ਵਾ, ਮੋਸ਼ਨ ਟੂ ਰੀਓਪਨ ਕਾਫੀ ਲੰਬੇ ਟਾਈਮ ਪੈਂਡਿੰਗ ਰਹਿ ਰਹੇ ਨੇ ਜੀ। ਰਜਿੰਦਰ ਜੀ। ਹਾਂਜੀ, ਮੇਰਾ ਕੁਐਸਚਨ ਹੈਗਾ ਵੀ ਜੇ ਕਿਸੇ ਦੇ ਸਪੋਜ਼ਿੰਗ ਬ੍ਰਦਰ ਸਿਸਟਰ ਨੇ ਸਪਾਂਸਰਸ਼ਿਪ ਫਿਲ ਅਪ ਕਰੀ ਹੋਵੇ ਲੇਡੀ ਦੀ, ਐਂਡ ਸੋ ਕੈਨ ਸ਼ੀ ਕਮ ਟੂ US? ਪਟੀਸ਼ਨਰ ਨੇ ਕਿਹਨੇ ਕਿਹਦੇ ਲਈ ਫਾਈਲ ਕੀਤਾ? ਬ੍ਰਦਰ ਨੇ ਲੇਡੀ ਖਾਤਰ ਫਾਈਲ ਕੀਤਾ ਹੋਇਆ ਹੈ, ਭੈਣ ਖਾਤਰ ਨਾ। ਅੱਛਾ, ਬ੍ਰਦਰ ਨੇ ਸਿਬਲਿੰਗ ਦਾ ਕੀਤਾ। ਹਾਂਜੀ, ਸਵਾਲ ਪੁੱਛੋ। ਸੋ ਉਹ ਆ ਸਕਦੇ ਹੈ ਵਿਜ਼ਿਟਰ ਵੀਜ਼ਾ ਤੇ? ਟਰਾਈ ਜ਼ਰੂਰ ਕਰ ਸਕਦੇ ਆ, ਆਪਣੀ ਆਰਗੂਮੈਂਟ ਦੇ ਸਕਦੇ ਆ ਕਿ ਜਿਹੜਾ ਉਹ ਵਾਲਾ ਵੀਜ਼ਾ ਉਹ ਤਾਂ ਆਉਣਾ 15 ਸਾਲ ਬਾਅਦ। ਤੇ ਬਿਲਕੁਲ ਹਾਂਜੀ ਆ ਸਕਦੇ ਆ, ਕਾਫੀ ਕਲਾਇੰਟ ਸਾਡੇ ਆਉਂਦੇ ਵੀ ਆ। ਟਰਾਈ ਕਰ ਸਕਦੇ ਹੋ, ਬਸ ਇਹ ਸ਼ੋ ਕਰਨਾ ਕਿ ਵਿਜ਼ਿਟਰ ਵੀਜ਼ਾ ਟੈਂਪਰੇਰੀ ਆ, ਮੈਂ ਵਾਪਸ ਚਲ ਜਾਣਾ। ਜੇ ਉਹਦੇ ਸਿਟੀਜ਼ਨਸ਼ਿਪ ਨਾਲ ਵਿਆਹ ਉਹਦਾ ਕਰ ਦਈਏ ਫਿਰ ਕਿਵੇਂ ਹੋਊਗਾ? ਫਿਰ ਤਾਂ ਤੁਹਾਨੂੰ ਅੰਦਰ ਉਹਨਾਂ ਨੂੰ ਆਉਣ ਨਹੀਂ ਦੇਣਾ ਚਾਹੀਦਾ, ਕਿਉਂਕਿ ਤੁਸੀਂ ਪਹਿਲਾਂ ਹੀ ਪਲਾਨ ਬਣਾ ਕੇ ਆ ਰਹੇ ਆ ਕਿ ਆ ਕੇ ਵਿਆਹ ਕਰਨਾ। ਨਹੀਂ ਉੱਥੇ ਹੀ ਵਿਆਹ ਕਰਕੇ ਫਿਰ ਉਹ ਪਟੀਸ਼ਨ ਸਿਟੀਜ਼ਨ ਨਾਲ ਫਿਰ 2 ਸਾਲ ਲੱਗਣੇ ਆ। ਅੱਛਾ, ਫਿਰ ਉਹਨੂੰ ਦੂਈ ਪਟੀਸ਼ਨ ਨੂੰ ਤੁਸੀਂ ਅਵੋਇਡ ਕਰ ਸਕਦੇ ਆ ਜੀ? ਅਵੋਇਡ ਕਰਨ ਦੀ ਲੋੜ ਨਹੀਂ, ਉਹਨੂੰ ਤੁਸੀਂ ਰਹਿਣ ਦਿਓ ਚੱਲਦੀ, ਹੈਨਾ, ਕਿਉਂਕਿ ਵਿਆਹ ਦੇ ਬੇਸ ਤੇ 2 ਸਾਲ ਦਾ ਮਿਲਦਾ, ਫਿਰ ਵਿਆਹ ਦਾ ਵੀ ਪਤਾ ਨਹੀਂ ਨਾ ਚੱਲਦਾ ਨਹੀਂ ਚੱਲਦਾ, ਫਿਰ ਉਸ ਤੋਂ ਬਾਅਦ ਪਰਮਾਨੈਂਟ ਵਾਲਾ ਉਹ ਵਾਲੀ ਪਟੀਸ਼ਨ ਨੂੰ ਤੁਸੀਂ ਅਵੋਇਡ ਨਹੀਂ ਕਰਨਾ। ਵਿਆਹ ਵਾਲੀ ਕਰਕੇ ਵਿਆਹ ਦੇ ਥਰੂ ਗ੍ਰੀਨ ਕਾਰਡ ਲੈ ਲਓ, ਜਦੋਂ ਤੁਹਾਡਾ ਪਰਮਾਨੈਂਟ ਆ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਮੈਟਰ ਨਹੀਂ ਕਰਦਾ ਕੁਝ। ਧੰਨਵਾਦ ਜੀ। ਓਕੇ ਜੀ, ਥੈਂਕ ਯੂ। ਅਗਲੇ ਕਾਲਰ ਜੀ ਗੁਰਪ੍ਰੀਤ ਜੀ।
ਭਾਜੀ ਮੈਂ ਐਕਚੁਅਲੀ ਇੱਥੇ F2 ਵੀਜ਼ੇ ਤੇ ਆਇਆ ਸੀਗਾ ਤੇ ਮੈਂ ਅਸਾਈਲਮ ਦਾ ਕੇਸ ਅਪਲਾਈ ਕੀਤਾ ਸੀਗਾ। ਮੇਰਾ ਕੇਸ ਜਿਹੜਾ ਹੈਗਾ ਉਹ ਕੋਰਟ 'ਚ ਚਲੇ ਗਿਆ ਸੀਗਾ ਜੀ, ਤੇ ਮੈਂ ਹੁਣ ਕੋਰਟ 'ਚੋਂ ਮੈਂ ਨਿਊਯਾਰਕ ਤੋਂ ਸੈਨ ਫਰਾਂਸਿਸਕੋ ਟਰਾਂਸਫਰ ਕਰਵਾਇਆ। ਉਹਨਾਂ ਨੇ 2024 ਦੀ ਡੇਟ ਪਾਈ ਹੈ। ਕੀ ਮੈਂ ਡੇਟ ਅੱਗੇ ਕਰਵਾਉਣ ਵਾਸਤੇ ਅਪਲਾਈ ਕਰ ਸਕਦਾ? ਤੁਸੀਂ ਮੋਸ਼ਨ ਟੂ ਐਡਵਾਂਸ ਅਪਲਾਈ ਕਰ ਸਕਦੇ ਆ। ਉਹਦੀ ਗਰੰਟੀ ਨਹੀਂ ਹੁੰਦੀ ਕਿ ਉਹਨਾਂ ਨੇ ਤੁਹਾਨੂੰ ਮੋਸ਼ਨ ਟੂ ਐਡਵਾਂਸ ਗ੍ਰਾਂਟ ਕਰਨੀ ਆ, ਪਰ ਬਿਲਕੁਲ ਟਰਾਈ ਕਰ ਸਕਦੇ ਆ। ਧੰਨਵਾਦ ਜੀ। ਉਹਦੇ ਵਾਸਤੇ ਕੋਈ ਰੀਜ਼ਨ ਦੇਣਾ ਪੈਂਦਾ ਹੈ? ਜੀ ਬਿਲਕੁਲ ਰੀਜ਼ਨ ਦੇਣਾ ਪੈਂਦਾ ਹੈ ਕਿ ਕੀ ਪ੍ਰੋਬਲਮ ਆ ਰਹੀ ਹੈ, ਪਿੱਛੇ ਘਰ ਵਾਲਿਆਂ ਨੂੰ ਕੀ ਪ੍ਰੋਬਲਮ ਆ ਰਹੀ ਹੈ, ਪਿੱਛੇ ਕੀ ਹਾਲਾਤ ਚੱਲ ਰਹੇ ਨੇ, ਤੇ ਦੱਸਣਾ ਪੈਂਦਾ ਉਹਨਾਂ ਨੂੰ। ਤੇ ਇਹਦੇ ਨਾਲ ਇਹ ਦੱਸਦੀ ਹੈ ਕਿ ਜਿਹੜੇ ਵੀ ਲੋਕਾਂ ਨੇ ਮੋਸ਼ਨ ਟੂ ਐਡਵਾਂਸ ਕਰਨਾ ਵਾ, ਉਹ ਪਹਿਲਾਂ ਆਪਣਾ ਕੇਸ ਸਾਰਾ ਬਣਾ ਕੇ ਐਫੀਡੇਵਿਟ ਹਰੇਕ ਚੀਜ਼ ਜਿਹੜੀ ਹੈਗੀ ਆ ਪੂਰੀ ਬਣਾ ਕੇ ਕੇਸ 100%, ਫਿਰ ਤੁਸੀਂ ਮੋਸ਼ਨ ਟੂ ਐਡਵਾਂਸ ਲਾਓ ਤਾਂ ਕਿ ਜੱਜ ਨੂੰ ਕੋਈ ਬੇਸ ਬਣੇ, ਦਿਖੇ ਉਹਨੂੰ ਕਿ ਕਿਉਂ ਇਹਦਾ ਬੰਦੇ ਦਾ ਕੇਸ ਆਪਾਂ ਅਪਰੂਵ ਕਰਨਾ। ਤੇ ਇਕੱਲੀ ਛੋਟੀ ਜੀ ਮੋਸ਼ਨ ਟੂ ਐਡਵਾਂਸ ਕਰੂੰਗੇ ਉਹਨਾਂ ਨੇ ਡਿਨਾਈ ਕਰ ਦੇਣੀ। ਜੀ, ਅਗਲੇ ਸਾਡੇ ਕਾਲਰ ਆ ਲਖਵੀਰ ਜੀ। ਹੈਲੋ ਭਾਜੀ, ਮੈਂ ਲਖਬੀਰ ਸਿੰਘ ਬੋਲ ਰਿਹਾ। ਜੀ ਜੀ, ਮੇਰਾ ਕੁਐਸਚਨ ਭਾਈ ਇਹ ਹੈਗਾ ਕਿ ਮੈਂ 2015 'ਚ ਇੰਡੀਆ ਤੋਂ ਇੱਥੇ ਅਮਰੀਕਾ ਆਇਆ ਸੀ ਔਰ ਲੀਗਲ ਐਂਟਰੀ 'ਤੇ ਆਇਆ ਸੀਗਾ ਵੀਜ਼ੇ, ਟੂਰਿਸਟ ਵੀਜ਼ੇ ਦੇ। ਅਤੇ ਮੈਨੂੰ ਇੱਥੇ ਮੈਂ ਉਹ ਵੀਜ਼ਾ ਐਕਸਟੈਂਡ ਕਰਾਇਆ ਆਪਣਾ 6 ਮੰਥ ਦਾ। ਉਸ ਤੋਂ ਬਾਅਦ ਵੀਜ਼ਾ ਐਕਸਟੈਂਡ ਹੋ ਗਿਆ। ਉਸ ਐਕਸਟੈਂਡ ਤੋਂ ਬਾਅਦ 1 ਸਾਲ ਦੇ ਅੰਦਰ ਮੈਂ ਸਾਲਮ ਲਗਾ ਦਿੱਤੀ, ਬਟ ਉਹ ਜਿਹੜੀ ਸਾਲਮ ਦੀ ਐਪਲੀਕੇਸ਼ਨ ਲਾਅਰ ਨੇ ਭਰੀ ਸੀਗੀ, ਉਹ ਉਹਨਾਂ ਨੇ ਉਹ ਕੁਛ ਫਾਰਮ 'ਚ ਗਲਤ ਪੂਰਾ ਫਾਰਮ ਨਹੀਂ ਭਰਿਆ। ਉਹ ਐਪਲੀਕੇਸ਼ਨ ਵਾਪਸ ਆ ਗਈ ਅਤੇ ਉਹਨਾਂ ਨੇ ਫਿਰ ਦੁਬਾਰਾ ਸਾਲ ਤੋਂ ਬਾਅਦ ਵਾਪਸ ਗਈ ਉਹ ਐਪਲੀਕੇਸ਼ਨ। ਉਹ ਮੇਰੀ ਸਾਲ ਦੇ ਅੰਦਰ ਮੰਨੀ ਜਾਏਗੀ ਜਾਂ ਸਾਲ ਦੇ ਬਾਅਦ ਮੰਨੀ ਜਾਏਗੀ? ਕਿ ਮੇਰੇ ਕੋਲ ਪ੍ਰੂਫ ਹੈਗਾ ਕਿ ਉੱਥੇ ਨਹੀਂ, ਸਾਲ ਦੇ ਅੰਦਰ ਮੰਨੀ ਜਾਊਗੀ, ਕਿਉਂਕਿ ਇਹਦੀ ਨਾ ਰੈਗੂਲੇਸ਼ਨ ਬੜੀ ਕਲੀਅਰ ਆ। ਜੋ ਵੀ ਤੁਹਾਡਾ ਵਕੀਲ ਪੈਰਾਲੀਗਲ ਹੈਗਾ ਉਹਨੂੰ ਕਿਹਾ ਜਿਹੜੀ ਰੈਗੂਲੇਸ਼ਨ ਆ ਉਹਨੂੰ ਪੁੱਲ ਅਪ ਕਰਕੇ ਲਾ, ਤੇ ਰੈਗੂਲੇਸ਼ਨ ਇਹ ਕਹਿੰਦੀ ਹੈ ਕਿ ਤੁਸੀਂ ਸਾਲ ਦੇ ਵਿੱਚ ਅਟੈਂਪਟ ਕਰਨਾ। ਜੇ ਤੁਹਾਡਾ ਅਟੈਂਪਟ ਭਾਵੇਂ ਅਨਸਕਸੈਸਫੁਲ ਹੋਇਆ, ਇੱਕ ਵਾਰੀ ਤੁਸੀਂ ਟਰਾਈ ਕੀਤੀ, ਤੁਹਾਡੇ ਕੋਲ ਫੈਡੈਕਸ ਦਾ ਪ੍ਰੂਫ ਹੈਗਾ, ਤੇ ਤੁਹਾਡੀ ਸਾਲ ਦੇ ਵਿੱਚ ਹੀ ਮੰਨੀ ਜਾਊਗੀ। ਪਰ ਇਹ ਚੀਜ਼ ਤੁਹਾਨੂੰ ਅਸਾਈਲਮ ਆਫਿਸ ਨੂੰ ਜਾ ਕੇ ਕਹਿਣੀ ਪੈਂਦੀ ਹੈ, ਨਹੀਂ ਤਾਂ ਉਹਨਾਂ ਨੂੰ ਆਪ ਨਹੀਂ ਉਹਨਾਂ ਨੇ ਇੰਪਲੀਮੈਂਟ ਕਰਨਾ। ਸੋ ਤੁਹਾਡੇ ਉੱਤੇ ਆ ਬਰਡਨ ਉਹਨਾਂ ਨੂੰ ਉਹ ਲਾਅ ਦਿਖਾਉਣਾ। ਭਾਈ ਉਹ ਮੇਰੀ ਪਹਿਲੀ ਡੇਟ ਅਜੇ ਤੱਕ ਆਈ ਨਹੀਂ ਹੈ, ਸਾਲਾਂ ਦਾ ਅਗਲੀ ਪਹਿਲੀ ਡੇਟ ਅਜੇ ਤੱਕ। ਉਹ ਤੁਹਾਡੀ ਭਾਜੀ ਉਹਦਾ ਮੈਨੂੰ ਨਹੀਂ ਪਤਾ, ਪਰ ਤੁਹਾਡੀ ਸਾਲ ਦੇ ਵਿੱਚ ਮੰਨੀ ਜਾਊਗੀ। ਉਹ ਸਾਲ ਮਤਲਬ ਕਿ ਡੇਟ ਨਹੀਂ ਹਲੇ 2015 ਦਾ ਅਪਲਾਈ ਕੀਤਾ, ਅਜੇ ਤੱਕ ਆਈ ਨਹੀਂ ਹੈ ਮਤਲਬ ਕਿ ਸੌਰੀ। ਹਾਂਜੀ, ਉਹ ਤੁਹਾਨੂੰ ਵੇਟ ਕਰਨਾ ਪੈਣਾ। ਧੰਨਵਾਦ ਜੀ। ਥੈਂਕ ਯੂ ਜੀ। ਅਗਲੇ ਕਾਲਰ ਆ ਸੁਖਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ ਯੂ ਵੀਜ਼ਾ ਨਾ ਅਪਰੂਵ ਹੋ ਗਿਆ ਮੇਰਾ, ਤੇ ਮੈਂ ਪਰਮਿਸ਼ਨ ਲੈ ਕੇ ਕੇਂਦਰ ਵਾਸਤੇ ਰਹਿ ਸਕਦਾ ਇੰਡੀਆ। ਸਾਲ ਦੀ ਪਰਮਿਸ਼ਨ ਮਿਲੀ, ਤੇ ਪਰ ਜਿਹੜਾ ਯੂ ਵੀਜ਼ੇ ਦੇ ਵਿੱਚ ਟੋਟਲ ਜਿਹੜਾ ਟਾਈਮ ਫਰੇਮ ਤੁਸੀਂ ਬਾਹਰ ਰਹਿਣਾ ਨਾ, ਉਹ 90 ਦਿਨ ਤੋਂ ਜ਼ਿਆਦਾ ਤੁਸੀਂ ਬਾਹਰ ਨਹੀਂ ਰਹਿ ਸਕਦੇ। ਠੀਕ ਆ, ਤੁਹਾਡਾ ਯੂ ਵੀਜ਼ਾ ਕੈਂਸਲ ਹੋ ਜਾਣਾ। ਤੇ ਹੁਣ ਏਦਾਂ ਕਿ ਭਾਵੇਂ ਤੁਸੀਂ ਆਪ ਆਉਣਾ ਚਾਹੁੰਦੇ ਸੀ, ਉਹਨਾਂ ਨੇ ਤੁਹਾਨੂੰ ਰੋਕਤਾ, ਕੋਵਿਡ ਨੇ ਰੋਕਤਾ, ਜਹਾਜ਼ ਨਹੀਂ ਚੱਲਿਆ, ਉਹ ਸਾਰਾ ਤੁਹਾਡੇ ਉੱਤੇ ਪੈਣਾ। ਤੁਸੀਂ ਸੋਚ ਕੇ ਫੈਸਲਾ ਲਿਓ ਕਿ ਬਾਹਰ ਜਾਣਾ ਕਿ ਨਹੀਂ ਜਾਣਾ। ਭਾਈ ਟ੍ਰਿਪ ਲਾ ਸਕਦੇ? ਦੋ ਲਾ ਸਕਦੇ ਆ 3 ਮਹੀਨੇ ਦੇ ਅੰਦਰ? 2 ਲਾਓ ਭਾਵੇਂ 50 ਲਾਓ, 90 ਦਿਨ ਦਾ ਟਾਈਮ ਫਰੇਮ ਹੈਗਾ। 90 ਦਿਨ ਤੋਂ ਜ਼ਿਆਦਾ ਐਬਸੈਂਟ ਨਹੀਂ ਹੋ ਸਕਦੇ। ਠੀਕ ਹੈ ਭਾਈ, ਥੈਂਕ ਯੂ। ਧੰਨਵਾਦ। ਅਗਲੇ ਕਾਲਰ ਹੈ ਜੀ ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2005 ਚ ਦਸੰਬਰ ਚ ਆਪਣੇ ਭੈਣ ਭਰਾਵਾਂ ਦਾ ਅਪਲਾਈ ਕੀਤਾ, ਹਲੇ ਤੱਕ ਉਹਨਾਂ ਦੀ ਨਾ ਕੋਈ ਈਮੇਲ ਨਾ ਕੋਈ ਚਿੱਠੀ ਆਈ। ਮਈ 2005 ਚੱਲਦਾ, ਤੇ ਤੁਹਾਡਾ ਜਦੋਂ ਇਹ ਖੁੱਲੂਗੇ ਕੌਂਸੂਲੇਟ ਸਾਲ ਕੁ ਹੋਰ ਲੱਗੂਗਾ। ਧੰਨਵਾਦ ਜੀ। ਤੇ ਅਗਲੇ ਸਾਲੇ ਕਾਲਰ ਹੈਗੇ ਆ ਹਰਵਿੰਦਰ ਜੀ। ਹੈਲੋ ਜੀ ਹਾਂਜੀ, ਹਰਵਿੰਦਰ ਜੀ। ਮੈਂ ਕਾਲ ਕਰਦੀ, ਹਾਂਜੀ ਮੈਂ ਆਪਣੇ ਬ੍ਰਦਰ ਲਈ ਕਾਲ ਕਰਦੀ ਸੀ। ਉਹਨਾਂ ਨੇ ਨਾ ਆਪਣੇ ਵਾਈਫ ਦਾ ਕੇਸ ਅਪਲਾਈ ਕੀਤਾ ਸੀਗਾ 4 ਮਾਰਚ 2020 ਨੂੰ। ਉਹਨਾਂ ਦਾ ਰਸੀਦ ਨੰਬਰ ਆਇਆ, ਇਸ ਤੋਂ ਬਾਅਦ ਉਹ ਕੋਈ ਅਪਡੇਟ ਨਹੀਂ ਆਈ, ਨਾ ਉਹਨਾਂ ਦਾ ਕੇਸ ਨੰਬਰ ਆਇਆ। ਤੇ ਜੇ ਅਸੀਂ ਆਨਲਾਈਨ ਉਹਨਾਂ ਨੂੰ 4 ਮਾਰਚ 2020 ਦੇ ਵਿੱਚ ਕੀਤਾ ਸੀਗਾ, ਰਸੀਦ ਨੰਬਰ ਉਹਨਾਂ ਦਾ ਆਇਆ। ਸਿਟੀਜ਼ਨ ਹੈਗੇ ਆ? ਨਹੀਂ ਜੀ, ਗ੍ਰੀਨ ਕਾਰਡ ਆ। ਨਹੀਂ, ਉਹਨਾਂ ਨੂੰ ਵੇਟ ਕਰਨੀ ਪੈਣੀ। ਫਿਰ ਆਪਾਂ ਦੱਸਿਆ ਨਾ, ਜਿੱਦਾਂ ਪਹਿਲ ਉਹਨਾਂ ਦੀ ਸਿਟੀਜ਼ਨ ਨੂੰ, ਉਹਨਾਂ ਦੇ ਬੱਚਿਆਂ ਨੂੰ, ਫਿਆਂਸੇ ਨੂੰ, ਤੇ ਫਿਰ ਗ੍ਰੀਨ ਕਾਰਡ ਵਾਲਾ 20 ਵਾਲਿਆਂ ਨੂੰ ਤਾਂ ਅਜੇ ਵੇਟ ਕਰਨੀ ਪੈਣੀ ਹੈ। ਉਹ ਕੇਸ ਨੰਬਰ ਵੀ ਵਗੈਰਾ ਕੁਛ ਨਹੀਂ ਹੈ, ਵੇਟ ਕਰਨੀ ਪੈਣੀ ਇਸ ਲਈ ਵੀ? ਹਾਂਜੀ, ਉਹ ਤੁਸੀਂ ਜਿੱਥੋਂ ਕਰਾਇਆ ਨਾ ਫਾਈਲ, ਉਹਨਾਂ ਨੂੰ ਕਹਿ ਕੇ ਫੋਲੋ ਅਪ ਕਰੋ। ਫੋਲੋ ਅਪ ਕਰ ਹਾਂਜੀ, ਸਕਦੇ ਹੋ, ਮੇਰੇ ਦੱਸ ਦੂਸਰੇ ਦੋਗੇ ਬ੍ਰਦਰ ਦਾ ਸੀਗਾ, ਉਹਨਾਂ ਨੇ ਪ੍ਰੋਸੈਸਿੰਗ ਚ ਕਰਦੇ, ਕੇਸ ਅਪਡੇਟ ਕਰਦਾ। ਇਹਨਾਂ ਦਾ ਜਦੋਂ ਈਮੇਲ ਭੇਜਦੇ ਆ ਕਹਿੰਦੇ ਤੁਹਾਡਾ ਕੇਸ ਅਜੇ ਪ੍ਰੋਸੈਸਿੰਗ ਚ ਆ, ਕੁਛ ਨਹੀਂ ਆਇਆ ਹੈਗਾ। ਕੋਈ ਨਹੀਂ, ਆ ਜਾਊਗਾ ਜੀ। ਸੇਮ ਡੇਟ ਹੀ ਅਪਲਾਈ ਕੀਤਾ ਸੀਗਾ ਜੀ। ਹਾਂਜੀ, ਸੋ ਬਿਲਕੁਲ ਆਪਣੇ ਜਿੱਥੋਂ ਵੀ ਕਰਾਇਆ ਨਾ ਤੁਸੀਂ ਈਮੇਲ ਜਾਂ ਉਹਨਾਂ ਤੋਂ ਕਾਲ ਕਰਾਓ। ਤੇ ਧੰਨਵਾਦ ਜੀ। ਅਗਲੇ ਕਾਲਰ ਆ ਸਾਡੇ ਗੁਰਵਿੰਦਰ ਕੌਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਹੈ ਨਾ, ਸਾਡੇ ਬੱਚਿਆਂ ਦਾ ਸੀਗਾ ਪਿਛਲੇ ਸਾਲ 5ਵੇਂ ਮਹੀਨੇ ਦੇ ਪੇਪਰ ਨਿਕਲੇ, ਸਾਰਾ ਫੀਸਾਂ ਫੂਸਾਂ ਜਮ੍ਹਾਂ ਹੋਈਆਂ ਆ, ਸਾਰਾ ਕੁਛ ਹੋਇਆ ਹੈ, ਤਾਂ ਕੁਛ ਹੁਣ ਆਉਂਦਾ ਨਹੀਂ, ਆਇਆ ਨਹੀਂ। ਦੇਖੋ, ਇਹ ਜਿਹੜੇ ਸਾਰੇ
ਕੇਸ ਹੈ ਨਾ ਜਿਹੜਾ ਆਂਦਾ ਨਹੀਂ, ਕਿਉਂਕਿ ਬਿਜ਼ੀ ਚੱਲ ਰਹੇ ਉਹ, ਤੇ ਕੌਂਸੂਲੇਟ ਨੀਅਰਲੀ ਬੰਦ ਹੋ ਗਏ ਸੀਗੇ। ਸਾਰਿਆਂ ਨੂੰ ਨਾ ਵੇਟ ਹੀ ਕਰਨੀ ਪੈਣੀ ਹੈ। ਤੇ ਵੀਜ਼ੇ ਵੂਜੇ ਇਹਦੇ ਵਿੱਚ ਮਿਲਦੇ ਕਿ ਨਹੀਂ? ਕੁਛ ਨਹੀਂ ਤੁਹਾਨੂੰ ਮੈਂ ਜਵਾਬ ਦੇ ਸਕਦਾ, ਜ਼ਿਆਦਾ ਤੋਂ ਜ਼ਿਆਦਾ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਤੁਸੀਂ ਉਹਨਾਂ ਨਾਲ ਫੋਲੋ ਅਪ ਕਰ ਸਕਦੇ ਹੋ, ਤੇ ਇਸ ਤੋਂ ਇਲਾਵਾ ਨਹੀਂ ਮੈਂ ਤੁਹਾਨੂੰ ਕੋਈ ਇਹਦੇ ਵਿੱਚ ਹੈਲਪ ਕਰ ਸਕਦਾ। ਤੁਸੀਂ ਫੋਲੋ ਅਪ ਕਰੋ, ਤੇ ਉਹਨਾਂ ਨੇ ਵੀ ਤੁਹਾਨੂੰ ਇਹੀ ਜਵਾਬ ਦੇਣਾ ਕਿ ਤੁਹਾਡਾ ਕੇਸ ਪੈਂਡਿੰਗ ਆ। ਜੇ ਤੁਹਾਨੂੰ ਕੁਝ ਹੋਰ ਕਹਿੰਦੇ ਤੁਸੀਂ ਮਿਸ ਕੀਤਾ, ਡੈਡਲਾਈਨ ਮਿਸ ਕੀਤੀ, ਫਿਰ ਫਿਕਰ ਦੀ ਗੱਲ ਆ। ਪਰ ਜੇ ਉਹਨਾਂ ਨੇ ਕਿਹਾ ਪੈਂਡਿੰਗ ਆ, ਤੇ ਮਤਲਬ ਤੁਹਾਨੂੰ ਸਾਰਿਆਂ ਨੂੰ ਸਬਰ ਰੱਖਣਾ ਪੈਣਾ, ਵੇਟ ਹੀ ਕਰਨਾ ਪੈਣਾ। ਨਹੀਂ, ਫੀਸਾਂ ਫੂਸਾਂ ਵਗੈਰਾ ਸਾਰਾ ਕੁਝ ਹੋਇਆ ਆ, ਜਿਹੜੀ ਪੇਪਰ ਚਿੱਠੀਆਂ ਆਈਆਂ, ਪੇਪਰ ਮਿਲ ਗਏ ਸਾਰੇ? ਹਾਂਜੀ ਹਾਂਜੀ, ਤਾਂ ਵੀ ਤੁਹਾਨੂੰ ਵੇਟ ਹੀ ਕਰਨਾ ਪੈਣਾ, ਕਿਉਂਕਿ ਬੜੇ ਜ਼ਿਆਦਾ ਸਾਡੇ ਕਲਾਇੰਟਾਂ ਨੂੰ ਸਾਰਿਆਂ ਨੂੰ ਈਮੇਲਾਂ ਆ ਗਈਆਂ ਕਿ ਤੁਹਾਡੇ ਸਾਰੇ ਡਾਕੂਮੈਂਟ ਕੰਪਲੀਟ ਆ। ਉਹਨਾਂ ਨੂੰ ਕਈ 6-6 ਮਹੀਨੇ ਹੋ ਗਏ ਉਹਨਾਂ ਨੂੰ ਈਮੇਲ ਆਈ ਹੋਈ ਕਿ ਤੁਹਾਡੇ ਡਾਕੂਮੈਂਟ ਕੰਪਲੀਟ ਆ, ਜਦੋਂ ਆਪਾਂ ਖੋਲਾਂਗੇ ਤੇ ਫਿਰ ਉਦੋਂ ਆਪਾਂ ਤੁਹਾਡੀ ਕਾਰਵਾਈ ਅੱਗੇ ਤੋਰਾਂਗੇ ਜੀ। ਅਗਲੇ ਸਾਡੇ ਕਾਲਰ ਆ ਅਮਨਦੀਪ ਜੀ। ਭਾਜੀ ਮੈਂ ਬੇਕਰਸਵਿਲ ਤੋਂ ਬੋਲ ਰਿਹਾ ਸੀ। ਮੈਂ ਪੁੱਛਣਾ ਸੀ ਬੰਬੇ ਐਮਬੈਸੀਆਂ ਖੁੱਲੀਆਂ ਹੋਈਆਂ ਨੇ? ਭਾਜੀ ਡਿਪੈਂਡ ਕਰਦਾ ਕੇਸ ਪਰਪਸ ਲਈ, ਸਾਰੇ ਵੀਜ਼ਿਆਂ ਵਾਸਤੇ ਨਹੀਂ ਖੁੱਲੀਆਂ ਹੋਈਆਂ। ਓਕੇ, ਤੇ ਇੱਕ ਦੂਸਰਾ ਭਾਜੀ ਦੂਸਰਾ ਕੁਐਸਚਨ ਸੀਗਾ ਮੇਰਾ। ਹੈਲੋ ਜੀ। ਹਾਂਜੀ, ਮੈਨੂੰ 4 ਸਾਲ 8 ਮਹੀਨੇ ਹੋ ਗਿਆ ਇਹਨੂੰ ਇੰਡੀਆ ਤੋਂ, ਤੇ ਮੈਂ ਸਿਟੀਜ਼ਨ ਅਪਲਾਈ ਕਰ ਸਕਦਾ? ਗ੍ਰੀਨ ਹਾਂਜੀ 4 ਸਾਲ ਤੇ 9ਵੇਂ ਮਹੀਨੇ ਕਰ ਸਕਦੇ ਹੋ ਤੁਸੀਂ। 3 ਮਹੀਨੇ ਵਾਈਫ ਪਹਿਲਾਂ ਮਤਲਬ ਸਿਟੀਜ਼ਨ ਤੁਸੀਂ ਕਰ ਸਕਦੇ ਹਨ। ਓਕੇ ਭਾਜੀ। ਜੇ ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾ ਕੇ ਗ੍ਰੀਨ ਕਾਰਡ ਲਿਆ ਹੁੰਦਾ ਨਹੀਂ ਮੈਂ ਸਿਟੀਜ਼ਨ, ਪੇਰੈਂਟਸ ਨੇ ਬੁਲਾਇਆ ਸੀਗਾ ਜੀ। ਹਾਂਜੀ, ਫਿਰ ਮਹੀਨਾ ਹੋਰ ਵੇਟ ਕਰੋ, ਫਿਰ ਕਰ ਸਕਦੇ ਆ। 3 ਮਹੀਨੇ ਪਹਿਲਾਂ ਕਰ ਸਕਦੇ। ਓਕੇ ਭਾਜੀ, ਥੈਂਕ ਯੂ। ਸੋ ਜੇ ਜੀ ਆਪਣੇ ਹਸਬੈਂਡ ਐਂਡ ਵਾਈਫ ਚੋਂ ਇੱਕ ਜਣਾ ਸਿਟੀਜ਼ਨ, ਫਿਰ 3 ਸਾਲ ਦੇ ਵਿੱਚ ਹੈ ਨਾ? ਹਾਂਜੀ, ਮਤਲਬ ਤੁਸੀਂ 3 ਮਹੀਨੇ ਪਹਿਲਾਂ ਕਰ ਸਕਦੇ ਆ, ਫਿਰ 3 ਸਾਲ ਦਾ ਰੂਲ ਹੋ ਗਿਆ। ਫਿਰ ਤੁਸੀਂ 2 ਸਾਲ ਤੇ 9 ਮਹੀਨੇ ਬਾਅਦ ਕਰ ਸਕਦੇ ਆ, ਤੇ 5 ਸਾਲ ਦੇ ਵਿੱਚ ਤੁਸੀਂ 4 ਸਾਲ ਤੇ 9 ਮਹੀਨੇ ਬਾਅਦ ਕਰ ਸਕਦੇ ਜੀ। ਅਗਲੇ ਸਾਡੇ ਕਾਲਰ ਆ ਅਮਨਦੀਪ ਜੀ। ਸੰਦੀਪ ਜੀ। ਸੰਦੀਪ ਜੀ। ਹੈਲੋ ਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰੀ ਨਾ ਡਾਟਰ ਦੀ ਮੈਂ 2 ਸਾਲ ਦੀ ਐਕਸਟੈਂਸ਼ਨ ਲਈ ਸੀ। ਉਹ ਇੰਡੀਆ ਪੜ੍ਹਦੀ ਹੈ ਨਾ, ਤੇ ਉਹਦੀ ਐਕਸਟੈਂਸ਼ਨ ਖਤਮ ਹੋਣੀ ਹੈ ਨੈਕਸਟ ਈਅਰ 7 ਮਾਰਚ ਨੂੰ ਜੀ। ਤੇ ਮੈਂ ਪੁੱਛਣਾ ਸੀਗਾ ਕਿ ਮੈਂ ਸਿਟੀਜ਼ਨ ਹੈਗਾ, ਤੇ ਕਿਸੇ ਤਰੀਕੇ ਨਾਲ ਉਹਦਾ ਪਾਸਪੋਰਟ ਬਣ ਸਕਦਾ ਇੰਡੀਆ ਰਹਿੰਦੀ ਹੋਈ, ਤੇ ਜਾਂ ਉਹਨੂੰ ਬੁਲਾਉਣਾ ਪੈਣਾ? ਕਿੰਨੇ ਸਾਲ ਦੀ ਹੋ ਭਾਜੀ? ਸਰ ਉਹ 11 ਇਅਰਸ ਦੀ ਹੈ। 11 ਇਅਰਸ ਦੀ ਹੈ। ਤੇ ਤੁਸੀਂ ਸਿਟੀਜ਼ਨ ਕਦੋਂ ਬਣੇ ਸੀਗੇ? ਜਦੋਂ ਤੁਸੀਂ ਸਿਟੀਜ਼ਨ ਬਣੇ ਸੀਗੇ ਉਦੋਂ ਗ੍ਰੀਨ ਕਾਰਡ ਸੀਗਾ ਉਹਦੇ ਕੋਲ? ਨਹੀਂ, ਮੈਂ ਹੁਣੇ ਪਿਛਲੇ ਵੀਕ ਸਿਟੀਜ਼ਨ ਹੋਇਆ। ਨਹੀਂ, ਇਦਾਂ ਦਾ ਕੋਈ ਨਹੀਂ ਹੈਗਾ। ਉਹ ਸਿਰਫ ਉਹਨਾਂ ਦੇ ਵਾਸਤੇ ਆ ਜਿਹੜੇ ਬੱਚੇ ਗ੍ਰੀਨ ਕਾਰਡ ਹੋਲਡਰ ਹੁੰਦੇ ਆ ਤੇ ਮਾਈਨਰ ਹੁੰਦੇ ਆ, ਤੇ ਫਿਰ ਬਾਅਦ ਚ ਪੇਰੈਂਟ ਉਹਨਾਂ ਦੇ ਗ੍ਰੀਨ ਕਾਰਡ ਆਉਣ ਤੋਂ ਬਾਅਦ ਸਿਟੀਜ਼ਨ ਬਣਦਾ। ਤੁਹਾਡੇ ਕੇਸ ਨਹੀਂ, ਉਹਨੂੰ ਇੱਥੇ ਆਉਣਾ ਪੈਣਾ, ਤੇ ਉਹਨੂੰ ਇੱਥੇ ਆਓ ਤੇ ਦੁਬਾਰਾ ਤੁਸੀਂ ਰੀਐਂਟਰੀ ਪਰਮਿਟ ਵਗੈਰਾ ਦਵਾ ਸਕਦੇ ਤੁਸੀਂ ਉਹਨੂੰ, ਤੇ ਪਰ ਉਹਨੂੰ ਇੱਥੇ ਆਪਣੇ ਬੇਸ ਤੇ ਨੈਚੁਰਲਾਈਜ਼ ਹੋਣਾ ਪੈਣਾ। ਮੇਰੇ ਬੇਸ ਤੇ ਉਹਦਾ ਪਾਸਪੋਰਟ ਨਹੀਂ ਬਣਦਾ ਯੂਐਸ ਦਾ? ਨਹੀਂ। ਅੱਛਾ ਜੀ, ਧੰਨਵਾਦ ਜੀ। ਮੇਰੇ ਕੋਲ ਗ੍ਰੀਨ ਕਾਰਡ ਹੈਗਾ? ਨਹੀਂ ਬਣਦਾ ਜੀ, ਉਹਨੂੰ ਆ ਕੇ ਗ੍ਰੀਨ ਕਾਰਡ, ਉਹ ਤੁਸੀਂ ਇਹ ਫਿਕਰ ਕਰੋ ਕਿ ਗ੍ਰੀਨ ਕਾਰਡ ਉਹਦਾ ਵਾਪਸ ਨਾ ਲੈ ਲੈਣ। ਪਾਸਪੋਰਟ ਤਾਂ ਥੋੜੇ ਦੂਰ ਦੀ ਗੱਲ ਹੋ ਗਈ। ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਅਵਤਾਰ ਸਿੰਘ ਜੀ। ਹਾਂਜੀ ਭਾਜੀ, ਮੈਂ ਕਾਲ ਕਰਦਾ ਸੀਗਾ ਜੀ ਆਪਣੇ ਬ੍ਰਦਰ ਵਾਸਤੇ ਜੀ। ਉਹ ਕੈਨੇਡਾ ਰਹਿੰਦਾ ਜੀ, ਤੇ ਆਲਮੋਸਟ ਰੈਜ਼ੀਡੈਂਟ ਹੋਣ ਵਾਲਾ। ਤੇ ਮੈਂ ਪੁੱਛਣਾ ਸੀਗਾ ਜੀ, ਕੋਈ ਪ੍ਰੋਸੈਸ ਹੈਗਾ ਲਾਈਕ ਵਰਕ ਪਰਮਿਟ ਲੱਗ ਜੂਗਾ ਜੀ ਉਹਦਾ ਕੋਈ ਇੱਥੋਂ ਦਾ ਯੂਐਸ? ਜੇ ਤਾਂ ਕੈਨੇਡੀਅਨ ਸਿਟੀਜ਼ਨ ਹੈਗਾ ਫਿਰ ਉਹਨੂੰ E2 ਵੀਜ਼ਾ ਲਗਾ ਸਕਦਾ। ਤੁਸੀਂ ਸਾਡਾ ਪੁਰਾਣਾ ਵਾਲਾ ਸ਼ੋਅ ਸੁਣੋ, ਆਪਾਂ ਸਾਰਾ ਉਹਦੇ ਵਿੱਚ ਡਿਸਕਸ ਕੀਤਾ ਟਰੱਕਿੰਗ ਬਾਰੇ, ਬਿਜ਼ਨਸ ਬਾਰੇ, ਤੇ ਇਨਵੈਸਟਮੈਂਟ ਕਰਕੇ $2 ਤੋਂ $3 ਲੱਖ ਦੇ ਵਿੱਚ ਤੇ ਇੱਥੇ ਬਿਜ਼ਨਸ ਜੇ ਆਪਣਾ ਕਰਦਾ ਤੇ ਇੱਥੇ ਆ ਕੇ ਆਪਣਾ ਕਾਰੋਬਾਰ ਖੋਲ ਸਕਦਾ ਹੈ, ਰਹਿ ਸਕਦਾ ਹੈ, ਘਰ ਵਾਲੀ ਨੂੰ ਵਰਕ ਪਰਮਿਟ ਮਿਲ ਸਕਦਾ ਹੈ, ਬੱਚੇ ਸਕੂਲ ਜਾ ਸਕਦੇ ਆ। ਠੀਕ ਹੈ ਜੀ, ਮਤਲਬ ਕਿ ਰੈਜ਼ੀਡੈਂਟ ਵਾਸਤੇ ਕੁਛ ਨਹੀਂ ਹੈਗਾ ਜੀ ਹੈ? ਰੈਜ਼ੀਡੈਂਟ ਵਾਸਤੇ ਕੁਛ ਨਹੀਂ ਹੈਗਾ। ਤੇ ਜੇ ਜੀ ਇੱਕ ਜਿਹੜਾ T1 ਵੀਜ਼ਾ ਹੁੰਦਾ ਉਹ ਕਿਹਨਾਂ ਵਾਸਤੇ ਹੁੰਦਾ? ਕੈਨੇਡਾ ਵਾਲੇ ਜਿਹੜੇ ਇੱਧਰ ਆਉਂਦੇ ਆ। TN ਵੀਜ਼ਾ ਹੁੰਦਾ ਜੀ ਇੱਕ। TN ਵੀਜ਼ਾ ਜਿੱਦਾਂ ਆਪਣਾ H1B ਹੁੰਦਾ, ਸੇਮ ਹੀ ਵੀਜ਼ਾ ਹੁੰਦਾ ਜੀ। ਤੇ ਬਸ ਇਹ ਫਰਕ ਹੁੰਦਾ, H1B ਦੀ ਲੋਟਰੀ ਹੁੰਦੀ ਆ ਤੇ TN ਵੀਜ਼ੇ ਦੀ ਲੋਟਰੀ ਨਹੀਂ ਹੋਈ, ਈਅਰ ਰਾਊਂਡ ਹੁੰਦਾ। ਮੈਕਸੀਕਨ ਤੇ ਕੈਨੇਡੀਅਨ ਵਾਸਤੇ ਬਣਾਇਆ ਇਹਨਾਂ ਨੇ, ਤੇ ਉਹਦੇ ਵਿੱਚ ਇਹਨਾਂ ਨੇ ਲਿਸਟ ਲਿਖੀ ਹੋਈ ਹੈ ਕਿ ਕਿਹੜੇ ਕਿੱਤੇ ਵਾਲੇ ਲੋਕ ਆ ਸਕਦੇ, ਜਿਵੇਂ ਲਾਇਰ ਆ ਸਕਦਾ, ਡਾਕਟਰ ਆ ਸਕਦਾ, ਕਿਹੜੇ ਆ ਸਕਦੇ ਆ। ਤੇ ਉਹ ਕਿੱਤਿਆਂ 'ਚ ਜਦੋਂ ਤੁਹਾਨੂੰ ਜੌਬ ਮਿਲਦੀ ਆ, ਤੇ ਉਹ ਕੈਨੇਡਾ ਤੇ ਇਹਨਾਂ ਨੇ ਮੈਕਸੀਕੋ ਵਾਲਿਆਂ ਨੇ ਟਰੀਟੀ ਕੀਤੀ ਹੋਈ ਯੂਐਸ ਨਾਲ ਕਿ ਇੱਥੇ ਦੇ ਬੰਦੇ ਉੱਥੇ ਜਾ ਸਕਦੇ, ਉੱਥੇ ਦੇ ਇੱਥੇ ਆ ਸਕਦੇ। ਸਿਰਫ ਇਹ 2 ਦੇਸ਼ਾਂ ਨੂੰ ਸਹੂਲਤ ਆ ਉਹ ਜੀ। ਉਹਦੇ ਲਈ ਕੈਨੇਡੀਅਨ ਸਿਟੀਜ਼ਨ ਹੋਣਾ ਚਾਹੀਦਾ ਜਾਂ ਕੈਨੇਡੀਅਨ ਪਰਮਨੈਂਟ? ਅੱਛਾ, ਸਿਟੀਜ਼ਨ, ਠੀਕ ਜੀ। ਕਾਫੀ ਜ਼ਿਆਦਾ ਇੰਡੀਅਨ ਹੈ ਨਾ, ਜਿੱਦਾਂ ਇੰਜੀਨੀਅਰ ਵਗੈਰਾ ਇੱਥੇ ਪੱਕਾ ਹੋਣਾ ਔਖਾ ਹੁੰਦਾ, ਤੇ ਉਹ ਕੈਨੇਡਾ ਚਲ ਜਾਂਦੇ ਨੇ PR ਲੈ ਕੇ, ਸਿਟੀਜ਼ਨ ਬਣ ਕੇ, ਫਿਰ ਉਹ TN ਵੀਜ਼ੇ ਤੇ ਆ ਜਾਂਦੇ ਨੇ। ਜੀ,
ਤੇ ਸਾਡੇ ਅਗਲੇ ਕਾਲਰ ਹੈਗੇ ਆ ਗੁਰਮੀਤ ਜੀ, ਸੌਰੀ ਰਵਿੰਦਰ ਜੀ। ਹੈਲੋ ਜੀ ਜੀ, ਮੈਂ ਆਪਣੀ ਭੈਣ ਬਾਰੇ ਪੁੱਛਣਾ ਸੀ। ਮੈਂ ਜਿੱਦਾਂ ਨਾ ਅਪ੍ਰੈਲ 2014 ਚ ਆਪਣੀ ਭੈਣ ਦਾ ਅਪਲਾਈ ਕੀਤਾ ਤੇ ਉਹ ਅਨਮੈਰਿਡ ਆ, ਹਜੇ ਉਹਦੀ ਉਮਰ ਹੁਣ 33 ਸਾਲ ਆ, ਤੇ ਉਹਨੂੰ ਕਿੰਨੇ ਸਾਲ ਹਜੇ ਹੋਰ ਲੱਗੂਗੇ ਜਦੋਂ ਅਨਮੈਰਿਡ ਜੇ ਉਹਨੇ ਆਉਣਾ ਹੋਵੇ ਤਾਂ? ਭੈਣ ਦਾ ਕੋਈ ਲੈਣਾ ਦੇਣਾ ਨਹੀਂ ਮੈਰਿਡ ਅਨਮੈਰਿਡ ਦਾ। ਭੈਣ ਦੇ ਜਿਹੜੇ ਟਾਈਮ ਲੱਗਣਾ ਉਹ 2005 ਵਾਲਾ ਹੀ ਲੱਗਣਾ ਵਾ। ਤੇ ਜੇ ਤੁਸੀਂ ਆਪਣੇ ਤੁਹਾਡੇ ਪੇਰੈਂਟ ਨੇ ਕੀਤਾ ਹੁੰਦਾ ਫਿਰ ਮੈਰਿਡ ਅਨਮੈਰਿਡ ਦਾ ਚੱਕਰ ਪੈਂਦਾ ਵਾ ਤੁਹਾਡੇ ਕੇਸ। ਹਾਂਜੀ ਓਕੇ, ਥੈਂਕ ਯੂ ਜੀ। ਜੀ ਜੀ ਤੇ ਸਾਡੇ ਅਗਲੇ ਕਾਲਰ ਹੈਗੇ ਕੁਲਵਿੰਦਰ ਜੀ। ਕੁਲਵਿੰਦਰ ਜੀ ਜੀ ਕੁਲਵਿੰਦਰ ਜੀ, ਮੈਨੂੰ ਲੱਗਦਾ ਉਹਨਾਂ ਦੀ ਕਾਲ ਡ੍ਰੌਪ ਹੋ ਗਈ ਹੈ। ਤੇ ਅਗਲੇ ਸਾਡੇ ਕਾਲਰ ਹੈ ਗੁਰਮੀਤ ਜੀ। ਹੈਲੋ, ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਜੀ, ਮੇਰੇ ਮੰਮੀ ਡੈਡੀ ਇੰਡੀਆ ਨੇਗੇ, ਵਿਜ਼ਟਰ ਵੀਜ਼ੇ ਤੇ ਵਿਜ਼ਟਰ ਵੀਜ਼ਾ ਲੱਗਿਆ ਉਹਨਾਂ ਦਾ USA ਦਾ, ਤੇ ਉਹਨਾਂ ਦਾ 6 ਮਹੀਨੇ ਲਈ ਉਹ ਰਹਿ ਸਕਦੇ ਤੇ ਇਸ ਤੋਂ ਜ਼ਿਆਦਾ ਉਹਨਾਂ ਨੇ ਇੱਥੇ ਰਹਿਣਾ ਹੋਵੇ ਤਾਂ ਉਹਦੇ ਲਈ ਮੈਂ ਕੀ ਕਰ ਸਕਦੇ ਹਾਂ ਜੀ ਆਪਾਂ? ਤੁਸੀਂ ਸਿਟੀਜ਼ਨ ਆ? ਨਹੀਂ, ਮੈਂ ਗ੍ਰੀਨ ਕਾਰਡ ਆ ਜੀ। ਗ੍ਰੀਨ ਕਾਰਡ ਤੁਸੀਂ ਕੁਝ ਨਹੀਂ ਕਰ ਸਕਦੇ ਹੋ, ਬਸ ਐਕਸਟੈਂਸ਼ਨ ਫਾਈਲ ਕਰ ਸਕਦੇ ਆ, 6 ਮਹੀਨੇ ਹੋਰ ਮੰਗ ਸਕਦੇ ਹੋ। ਤੇ ਜਦੋਂ ਤੁਸੀਂ ਸਿਟੀਜ਼ਨ ਬਣੇ ਫਿਰ ਤੁਸੀਂ ਫਾਈਲ ਕਰ ਸਕਦੇ ਹੋ। ਇੱਥੇ ਐਕਸਟੈਂਸ਼ਨ ਫਾਈਲ ਕਰ ਸਕਦੇ ਨੇ। ਹਾਂਜੀ, ਐਕਸਟੈਂਸ਼ਨ ਕਰ ਵੀਜ਼ੇ ਤੇ ਆਇਆ ਸੀਗਾ ਜੀ। ਹਾਂਜੀ, ਓਕੇ ਸਰ, ਮੈਂ ਸਪਾਊਸ ਵੀਜ਼ੇ ਤੇ ਆਇਆ ਸੀਗਾ ਤੇ ਮੈਨੂੰ ਆਏ ਨੂੰ ਜੀ 2 ਸਾਲ ਹੋ ਗਏ ਤੇ ਸਰ ਮੈਂ ਹੋਰ ਕਿੰਨਾ ਟਾਈਮ ਨਹੀਂ ਅਪਲਾਈ ਕਰ ਸਕਦਾ ਸਿਟੀਜ਼ਨਸ਼ਿਪ? ਜੇ ਤੁਸੀਂ ਸਿਟੀਜ਼ਨ ਨਾਲ ਵਿਆਹ ਕੀਤਾ ਤੇ 2 ਸਾਲ ਤੇ 10ਵੇਂ ਮਹੀਨੇ ਕਰ ਸਕਦੇ ਹੋ ਤੁਸੀਂ। ਉਹ ਹੁਣ ਸਿਟੀਜ਼ਨ ਹੋਏ ਨੇ ਜੀ, ਜਦੋਂ ਮੈਂ ਆਇਆ ਸੀ ਉਦੋਂ ਗ੍ਰੀਨ ਕਾਰਡ ਸੀਗੇ ਜੀ। ਮੈਨੂੰ ਦੇਖਣਾ ਪੈਣਾ, ਮੈਂ ਅੱਜ ਨਹੀਂ ਜਵਾਬ ਦੇ ਸਕਦਾ। ਮੈਂ ਇਹਦਾ ਤੁਹਾਨੂੰ ਅਗਲੇ ਵੀਕ ਮੈਂ ਤੁਹਾਨੂੰ ਇਹਦਾ ਜਵਾਬ ਦੇਵਾਂਗਾ। ਥੈਂਕ ਯੂ, ਬੜੀ ਮਿਹਰਬਾਨੀ ਸਰ। ਓਕੇ ਜੀ, ਧੰਨਵਾਦ ਜੀ। ਸੋ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਆਸ ਆ ਵੀ ਤੁਹਾਨੂੰ ਜਿੰਨੇ ਕੁ ਸਾਰਿਆਂ ਦੇ ਕੁਐਸਚਨ ਸੀ ਜ਼ਰੂਰ ਗੁੱਡ ਆਨਸਰ ਮਿਲੇ ਹੈਗੇ ਆ। ਇੱਕ ਵਾਰੀ ਫੇਰ ਕਿਉਂਕਿ ਸਾਡਾ ਸਮਾਂ ਇਸ ਪ੍ਰੋਗਰਾਮ ਦਾ ਸਮਾਪਤ ਹੈ, ਜੇ ਤਿਰਕੀਆਣਾ ਉਹਨਾਂ ਦੇ ਲਾਅ ਆਫਿਸ ਦਾ ਟੈਲੀਫੋਨ ਨੰਬਰ ਦੱਸਦੇ ਜਾਈਏ 415 909 0503 415 909 0503। ਇਹ ਜ਼ਰੂਰ ਆ, ਆਪਾਂ ਪੰਜਾਬੀ ਰੇਡੀਓ USA ਵੱਲੋਂ ਹੁਣ ਸਾਲ ਤੋਂ ਵੱਧ ਹੋ ਗਿਆ ਆਪਾਂ ਇਹਨਾਂ ਨੂੰ ਅਟਾਰਨੀ ਜੇ ਤਿਰਕੀਆਣਾ ਉਹਨਾਂ ਨੂੰ ਲੈ ਕੇ ਆ ਰਹੇ ਹਾਂ। ਵੱਖ-ਵੱਖ ਵਿਸ਼ੇ ਦੇ ਉੱਤੇ ਹਰ ਸ਼ਨੀਚਰਵਾਰ ਨੂੰ ਘੱਟੋ ਘੱਟ ਅੱਧਾ ਘੰਟਾ 40 ਮਿੰਟ ਗੱਲਬਾਤ ਹੁੰਦੀ ਆ। ਬਹੁਤ ਵਾਰ ਜਿਹੜੇ ਕੁਐਸਚਨ ਆ ਉਹ ਰਿਪੀਟ ਹੋ ਜਾਂਦੇ ਆ। ਸੋ ਕਿਸੇ ਤਰ੍ਹਾਂ ਦਾ ਜਿਹੜਾ ਚਾਹੇ ਉਹ H1B ਵੀਜ਼ਾ ਆ, ਵਿਜ਼ਟਰ ਵੀਜ਼ਾ ਆ, ਪੇਰੈਂਟਸ ਦਾ ਆ, ਇਨਵੈਸਟਮੈਂਟ ਵੀਜ਼ਾ, ਵੱਖ-ਵੱਖ ਜਿਹੜੇ ਵੀਜ਼ੇ ਆ ਉਹਨਾਂ ਦੇ ਉੱਤੇ ਬਹੁਤ ਲੰਮੀਆਂ ਜਿਹੜੀਆਂ ਗੱਲਬਾਤ ਹੋ ਚੁੱਕੀਆਂ। ਸਾਰਿਆਂ ਦੀਆਂ YouTube ਤੇ Facebook ਦੇ ਉੱਤੇ ਵੀ ਪਈਆਂ ਆ। ਤੁਸੀਂ ਪੰਜਾਬੀ ਰੇਡੀਓ USA ਦੀ YouTube ਤੇ Facebook ਦੇ ਉੱਤੇ ਜਾ ਕੇ ਜਿਹੜੀਆਂ ਉਹ ਵਾਚ ਵੀ ਕਰ ਸਕਦੇ ਆ, ਦੁਬਾਰਾ ਕੀ ਉਹਨਾਂ ਨੂੰ ਸੁਣ ਸਕਦੇ ਆ। ਪਰ ਸਟਿਲ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਹੈਲਪ ਦੀ ਜ਼ਰੂਰਤ ਆ ਤਾਂ ਜ਼ਰੂਰ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਅੱਜ ਵੀ ਕਾਲ ਕਰ ਸਕਦੇ ਹੋ, ਉਹਨਾਂ ਦੇ ਆਫਿਸ ਦੇ ਵਿੱਚ ਜ਼ਰੂਰ ਤੁਹਾਨੂੰ ਜਿਹੜਾ ਆਨਸਰ ਮਿਲੂਗਾ। ਕਈ ਵਾਰੀ ਕਾਲਸ ਇੰਨੀਆਂ ਜ਼ਿਆਦਾ ਹੁੰਦੀਆਂ ਸ਼ੋਅ ਦੇ ਦੌਰਾਨ ਆ ਜਾਂਦੀਆਂ, ਤੁਸੀਂ ਮੈਸੇਜ ਛੱਡ ਸਕਦੇ ਆ, ਫਿਰ ਉਹ ਤੁਹਾਨੂੰ ਕਾਲ ਬੈਕ ਕਰ ਲੂਗੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੇ ਤਿਰਕੀਆਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ ਬਹੁਤ ਬਹੁਤ ਧੰਨਵਾਦ। ਹੁਣ ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਢਾਡੀ 12 ਦਾ ਹੋਊਗਾ। ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।